ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਅਕਤੂਬਰ 2017 ਨੂੰ ਕੱਤਕ ਨਾਨਕਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸ ਦਈਏ, ਵੀਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਡਾ ਵੀਕਐਂਡ ਪੁੱਛਾਂਗੇ, ਕਿਸ ਤਰ੍ਹਾਂ ਰਿਹਾ ਤੁਹਾਡਾ ਵੀਕਐਂਡ? ਦੇਖੋ, ਵੀਕਐਂਡ ਹਮੇਸ਼ਾ ਵਾਂਗ ਹੀ ਕਾਫੀ ਰੁਝੇਵਿਆਂ ਭਰਪੂਰ ਸੀ ਜੀ। ਫਰਾਈਡੇ ਦੇ ਪ੍ਰੋਗਰਾਮ ਤੋਂ ਬਾਅਦ ਹੀ ਅਸੀਂ ਡਰਾਈਵ ਡਾਊਨ ਕੀਤਾ ਵਾਸ਼ਿੰਗਟਨ DC ਲਈ, ਆਪਣੇ ਪੇਕੇ ਪਿੰਡ। ਆਲਮੋਸਟ ਸਵੇਰ ਦੇ 3:30-4 ਵਜੇ ਪਹੁੰਚਣਾ ਹੋਇਆ ਜੀ। ਔਰ ਸੈਚਰਡੇ ਸਵੇਰੇ 10 ਵਜੇ ਦੇ ਕਰੀਬ 2 ਪੰਥਕ ਪਰਿਵਾਰਾਂ ਦੇ ਬੱਚਿਆਂ ਦਾ ਆਪਸੀ ਮੰਗਣੇ ਦਾ ਸਮਾਗਮ ਸੀ। ਇਸ ਦੇ ਲਈ ਜਿਹੜੇ ਸਿੰਘ ਉਥੋਂ ਦਿਦਾਰ ਸਿੰਘ ਐਲਸਬਰਾਂਟੇ ਤੋਂ ਆਏ, ਉਹਨਾਂ ਨੇ ਕਿਹਾ ਜੀ ਸਾਡੀ ਪੁਰਾਤਨ ਪੰਜਾਬੀ ਚ ਇਹੀ ਹੁੰਦਾ ਸੀ ਕਿ ਮੰਗਣਾ ਜੀ, ਕਿ ਵੀ ਮੁੰਡੇ ਵਾਲੇ ਜਿਹੜੇ ਨੇ ਉਹ ਮੰਗਣ ਆਉਂਦੇ ਨੇ ਕਿ ਭਾਈ ਬੱਚੀ ਦਾ ਸਾਨੂੰ ਹੱਥ ਦਿਓ। ਚਲੋ, ਵੀਰ ਹਰਪ੍ਰੀਤ ਸਿੰਘ ਸੰਧੂ ਐਲਸਬਰਾਂਟੇ ਤੋਂ ਜਿਹੜੇ ਸਿੱਖ ਕਾਕਸ ਨਾਲ ਵੀ ਸੰਬੰਧਿਤ ਨੇ, ਕੌਂਸਲ ਮੈਂਬਰ ਵੀ ਰਹੇ ਐਲਸਬਰਾਂਟੇ ਦੇ, ਔਰ ਬੜੇ ਹੀ ਪਿਆਰੇ ਸੱਜਣ ਨੇ। ਉਹਨਾਂ ਦਾ ਬੇਟਾ ਪਰਜੋਬਨ ਸਿੰਘ ਔਰ ਵੀਰ ਬਲਜੀਤ ਸਿੰਘ ਜਿਹੜੇ ਸਾਡੇ ਨਾਲ ਪਿਛਲੇ 25-30 ਸਾਲ ਤੋਂ ਜੁੜੇ ਹੋਏ ਨੇ ਪਰਿਵਾਰ, ਉਹਨਾਂ ਦੀ ਬੱਚੀ ਨਵਨੀਤ ਕੌਰ, ਉਹਨਾਂ ਦਾ ਮੰਗਣਾ ਸੀ। ਸੋ ਦੋਨਾਂ ਹੀ ਪਰਿਵਾਰਾਂ ਦੀ ਚਾਹਨਾ ਸੀ ਕਿ ਅਸੀਂ ਆਈਏ ਜੀ। ਹਾਲਾਂ ਬਹੁਤ ਵਾਰ ਜਿਹੜੇ ਹੁਣ ਇੰਨੇ ਸਮਾਗਮ ਅਰਾਊਂਡ ਹੁੰਦੇ ਨੇ ਕਿ ਹਰ ਥਾਂ ਤੇ ਜਾਇਆ ਨਹੀਂ ਜਾਂਦਾ, ਪਰ ਕੁਝ ਥਾਵਾਂ ਹੁੰਦੀਆਂ ਨੇ ਜਿੱਥੇ ਤੁਹਾਨੂੰ ਲੱਗਦਾ, ਕਿਉਂਕਿ ਦੋਨੋਂ ਹੀ ਪਾਸੇ ਇਹਨਾਂ ਬੱਚਿਆਂ ਨੂੰ ਮੈਂ ਗਰੋ ਹੁੰਦੇ ਦੇਖਿਆ, ਪੰਥਕ ਪਰਿਵਾਰ ਨੇ ਔਰ ਬੱਚੇ ਵੀ ਪੂਰੇ ਖਾਲਸਾਈ ਬਾਣੇ 'ਚ, ਬੀਬੀ ਦੇ ਵੀ ਦਸਤਾਰ ਸਜਾਈ ਹੋਈ ਹੈ ਔਰ ਸਿੰਘ ਵੀ ਪੂਰਾ ਗੱਤਕਾ ਮਾਸਟਰ ਵੀ ਹੈ। ਵੈਰੀ ਨਾਈਸ। ਸੋ ਸੈਚਰਡੇ ਆਲਮੋਸਟ 2-3 ਘੰਟੇ ਦਾ ਸਮਾਗਮ, ਔਰ ਦੋਨਾਂ ਪਰਿਵਾਰਾਂ ਦੇ ਰਿਸ਼ਤੇਦਾਰ ਹਿਊਸਟਨ ਤੋਂ, ਡਾਲਸ ਤੋਂ, ਦੂਰ ਦੁਰਾਡੇ ਆਏ ਹੋਏ ਸੀ, ਜਿਹੜੇ ਸਾਰੇ ਸ਼ਹਿਰਾਂ 'ਚ ਮੇਰਾ ਆਣਾ ਜਾਣਾ ਹੁੰਦਾ ਹੈ। ਸਾਰਿਆਂ ਦੇ ਨਾਲ ਇੱਕ 1-to-1 ਪੰਥਕ ਗੱਲਬਾਤ ਦਾ ਮੌਕਾ ਵੀ ਸੀ। ਔਰ ਸੈਚਰਡੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਨਾਸਸ ਦੀ ਗਰਾਊਂਡ ਦੇ ਵਿੱਚ ਜਿਹੜਾ ਇੱਕ ਕਬੱਡੀ ਟੂਰਨਾਮੈਂਟ 6-7 ਟੀਮਾਂ ਦਾ ਰੱਖਿਆ ਸੀ। ਹਾਲਾਂਕਿ ਮੈਂ ਕੋਈ ਕਬੱਡੀ ਦਾ ਬਹੁਤਾ ਜ਼ਿਆਦਾ ਫੈਨ ਨਹੀਂ ਹੈ, ਇਸ ਕਰਕੇ ਵੀ, ਹਾਲਾਂਕਿ ਚਲੋ ਜਦੋਂ ਤੁਸੀਂ ਲੋਕਲ ਪੰਜਾਬ ਦੇ ਹਵਾਲੇ ਨਾਲ ਦੇਖਦੇ ਆ, ਇੱਕ ਦੇਸੀ ਖੇਡ ਹੈ। ਪਰ ਬਹੁਤ ਵਾਰ ਜਦੋਂ ਅਸੀਂ ਕੈਨੇਡਾ, ਅਮਰੀਕਾ 'ਚ ਪਿਛਲੇ 25 ਸਾਲ 'ਚ ਦੇਖਿਆ, ਇੱਕ ਜ਼ਮਾਨਾ ਸੀ ਜੀ ਕੈਨੇਡਾ 'ਚ ਖਾਸ ਤੌਰ ਤੇ ਸਰੀ 'ਚ ਜਾਂ ਟੋਰਾਂਟੋ 'ਚ ਗੁਰਦੁਆਰਾ ਕਮੇਟੀਆਂ ਕਬੱਡੀ ਟੂਰਨਾਮੈਂਟ ਆਰਗੇਨਾਈਜ਼ ਕਰਦੀਆਂ ਸੀ, ਪਰ ਬਹੁਤ ਵਾਰ ਕਬੱਡੀ ਤੇ ਲੜਾਈ ਟੁਗੈਦਰ ਹੀ ਹੁੰਦੀ ਹੈ ਕਿ ਵੀ ਉਹ ਹਰ ਕਬੱਡੀ ਮੈਚ ਲੜਾਈ 'ਚ ਐਂਡ ਹੁੰਦਾ ਸੀ। ਔਰ ਕਈ ਵਾਰ ਜਿਹੜੇ ਇਹ ਸ਼ਰਾਬ ਔਰ ਦੂਸਰੇ ਪੀਣ ਵਾਲੇ ਲੋਕ ਨੇ, ਇਹ ਉੱਥੇ ਵੀ ਗੜਬੜ ਕਰਦੇ ਸੀ, ਔਰ ਬਾਅਦ 'ਚ ਕਈ ਵਾਰ ਜਿਹੜੇ ਉਸ ਦੀਆਂ ਬੋਤਲਾਂ, ਡੱਬੇ ਇਕੱਠੇ ਕਰਨ ਤੇ ਪ੍ਰਬੰਧਕ ਹੁੰਦੇ ਸੀ। ਸੋ ਗੁਰਦੁਆਰਾ ਕਮੇਟੀਆਂ ਨੇ ਤਾਂ ਸਮਾਂ ਪਾ ਕੇ ਇਹਦੇ ਤੋਂ ਡਿਸਟੈਂਸ ਕਰ ਲਿਆ, ਫਿਰ ਕਬੱਡੀ ਕਲੱਬ ਬਣ ਗਏ, ਹੋਰ ਸ਼ੁਰੂ ਹੋ ਗਿਆ। ਪਰ ਮੈਂ ਇਸ ਗੱਲ ਨੂੰ, ਕਿਉਂਕਿ ਸਾਡੇ ਵੀਰ ਜੱਸਾ ਸਿੰਘ ਨੇ, ਸਾਡੇ ਸਾਥੀ ਸਹਿਯੋਗੀ ਨੇ, ਉਹਨਾਂ ਦਾ ਬੇਟਾ ਬੜਾ ਅੱਛਾ ਕਬੱਡੀ ਪਲੇਅਰ ਹੈ, ਹੁਣ ਅਮਰੀਕਾ ਨੈਸ਼ਨਲ ਲੈਵਲ ਦੇ ਉੱਤੇ, ਔਰ ਆਪਣੀ ਅੱਛੀ ਟੀਮ ਵੀ ਹੈ ਉਹਨਾਂ ਦੀ ਜੀ। ਸੋ ਉਹ ਆਰਗੇਨਾਈਜ਼ ਕਰ ਰਹੇ ਸੀ, ਉਹਨਾਂ ਨੇ ਯਕੀਨੀ ਇਸ ਗੱਲ ਨੂੰ ਬਣਾਇਆ ਸੀ। ਉਹਨਾਂ ਨੇ ਕਿਹਾ ਜੀ ਬੜਾ ਸਾਫ਼ ਸੁਥਰਾ ਹੋਏਗਾ ਕੋਈ ਵੀ, ਔਰ ਬਿਲਕੁਲ ਅੱਜ ਹੀ ਉਹਨਾਂ ਦੀ ਜਦੋਂ ਕਾਲ ਵੀ ਆਈ ਦੁਪਹਿਰੇ, ਤੇ ਉਹਨਾਂ ਨੇ, ਮੈਂ ਕਿਹਾ ਜੀ ਨਹੀਂ, ਹਾਲਾਂਕਿ ਮੈਂ ਉਸ ਦਾ ਕੋਈ ਹਿੱਸਾ ਨਹੀਂ ਬਣਿਆ, ਉਹ ਚਾਹੁੰਦੇ ਸੀ ਕਿ ਮੈਂ ਸਟੇਜ ਤੋਂ ਐਡਰੈਸ, ਮੈਂ ਕਿਹਾ ਜੀ ਲੀਵ ਇਟ ਟੂ ਦਾ ਸਪੋਰਟਸਮੈਨ, ਇਹ ਲੈਕਚਰ ਹਰ ਥਾਂ ਨਹੀਂ, ਉਹਨਾਂ ਨੂੰ ਕਰਨ ਦਿਓ। ਪਰ ਬੜਾ ਸਾਫ਼ ਸੁਥਰੇ ਮਾਹੌਲ, ਦਰਸ਼ਕ ਸਕਰੀਨ ਦੇ ਉੱਤੇ ਸ਼ਾਟ ਦੇਖ ਰਹੇ ਨੇ, ਔਰ ਉਹਨਾਂ ਨੇ, ਕਿਉਂਕਿ TV 84 ਰਾਹੀਂ ਪਹਿਲਾਂ ਐਡਵਰਟਾਈਜ਼ ਵੀ ਕੀਤਾ ਸੀ, ਸੋ ਵੀਰ ਅਮਰਵੀਰ ਸਿੰਘ ਨੇ ਸਾਰਾ ਇਹਨੂੰ ਕਵਰ ਵੀ ਕੀਤਾ। ਆਉਣ ਵਾਲੇ ਦਿਨਾਂ 'ਚ ਅਸੀਂ ਇਹਨੂੰ ਫੁੱਲੀ ਸ਼ੋਅ ਵੀ ਕਰਾਂਗੇ। ਸੋ ਆਲਮੋਸਟ ਇਸ ਦੇ ਵਿੱਚ ਬਾਕੀ ਪਰਿਵਾਰਕ ਮਿਲਣੀਆਂ ਹੁੰਦੀਆਂ ਹੀ ਨੇ।
ਐਤਵਾਰ ਦਾ ਪ੍ਰੋਗਰਾਮ ਮੁੱਖ ਤੌਰ ਤੇ ਗੁਰਦੁਆਰਾ ਜਿਹੜਾ ਮੈਨੇਸਸ ਦਾ ਮੇਨ ਹੈ ਉਸ ਦੇ ਵਿੱਚ ਰੱਖਿਆ ਹੋਇਆ ਸੀ ਔਰ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਸੀ ਜੀ 2 ਦਿਨ ਪਹਿਲਾਂ ਔਰ ਉਸ ਦੇ ਨਾਲ ਹੀ ਗੁਰੂ ਲਾਦੋਰੇ ਦਿਵਸ ਵੀ ਲੋਕਲ ਜਿਹੜੇ ਵੀ ਇਸ ਨਾਲ ਸੰਬੰਧਿਤ ਉਹਨਾਂ ਦੀ ਕੋਈ ਸੰਸਥਾ ਹੋਏਗੀ ਉਹਨਾਂ ਨੇ ਰੱਖਿਆ ਹੋਇਆ ਸੀ। ਸੋ ਕੁੱਲ ਮਿਲਾ ਕੇ ਬੜੀ ਭਰਵੀਂ ਸੰਗਤ ਸੀ ਔਰ ਉਸ ਦੇ ਵਿੱਚ ਵੀ ਸਾਨੂੰ ਆਪਣੇ ਜਿਹੜਾ ਸੰਗਤ ਦੇ ਦਰਸ਼ਨ ਕਰਨ ਦਾ ਵੀ ਮੌਕਾ ਬਣਿਆ। ਉਸ ਪ੍ਰੋਗਰਾਮ ਨੂੰ ਵੀ ਜਿਹੜਾ ਰਿਕਾਰਡ ਕੀਤਾ ਸਾਡੀ TV84 ਦੀ ਟੀਮ ਨੇ। ਆਉਣ ਵਾਲੇ ਦਿਨਾਂ 'ਚ ਅਸੀਂ ਪਲੇ ਕਰਾਂਗੇ ਜੀ ਡਾਕਟਰ ਸਾਹਿਬ ਦਾ ਜਿਹੜਾ ਮੇਨ ਇਸ਼ੂ ਹੈਗਾ ਉਸ ਬਾਰੇ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਜੀ ਡਾਕਟਰ ਸਾਹਿਬ। ਦੇਖੋ ਮੇਰੇ ਇੱਕ ਦੂਰ ਦੁਰਾਡੇ ਦੇ ਰਿਸ਼ਤੇਦਾਰ ਲਾਹੌਰ ਰਹੇ ਕਾਫੀ ਪਹਿਲਾਂ 47 ਤੋਂ। ਉਹ ਇੱਕ ਵਾਰ ਦੱਸ ਰਹੇ ਸੀ ਕਿ ਲਾਹੌਰ ਦੇ ਜਿਹੜਾ ਕੋਰਟ ਸੀ ਹਾਈ ਕੋਰਟ ਹੀ ਹੋਏਗਾ ਮੇਨ ਉਹਦੇ 'ਚ ਕੋਈ ਟਰਾਇਲ ਚੱਲ ਰਿਹਾ ਸੀ ਤੇ ਵਰਡ ਜਿਹੜਾ ਅੰਗਰੇਜ਼ੀ ਜੱਜ ਸੀ ਉਹਦੇ ਸਾਹਮਣੇ ਤੇ ਹੈ ਉੱਥੋਂ ਦੇ ਹੀਰਾ ਮੰਡੀ ਜਿਹੜਾ ਕਿ ਬੜਾ ਨੋਟੋਰੀਅਸ ਸੀ ਉਹਨੂੰ ਕਿਹਾ ਜਾਂਦਾ ਜਿੱਥੇ ਕਿ ਦੇਹ ਵਪਾਰ ਹੁੰਦਾ ਉਸ ਬਾਜ਼ਾਰ ਨਾਲ ਸੰਬੰਧਿਤ ਸੀ। ਕੋਈ ਕ੍ਰਾਈਮ ਹੋਇਆ ਜਾਂ ਮਰਡਰ ਹੋਇਆ ਤਾਂ ਉਹਦੇ ਨਾਲ ਰਿਲੇਟਡ ਜਿਹੜੀਆਂ ਨੇ ਉਹ ਵਕੀਲਾਂ ਦੀ ਬਹਿਸ ਚੱਲ ਰਹੀ ਸੀ ਜੀ। ਔਰ ਉਹਦੇ 'ਚ ਜਦੋਂ ਇੱਕ ਥਾਂ ਤੇ ਇੱਕ ਨੇ ਸ਼ਬਦ ਦਲਾਲ ਇਸਤੇਮਾਲ ਕੀਤਾ ਕਿਉਂਕਿ ਇਹ ਜਿਹੜਾ ਇਸ ਵਪਾਰ ਦੇ ਵਿੱਚ ਵੱਡਾ ਰੋਲ ਦਲਾਲਾਂ ਦਾ ਹੁੰਦਾ ਹੈ ਜਿਹਦੇ ਲਈ ਅੰਗਰੇਜ਼ੀ ਦਾ ਸ਼ਬਦ ਪਿੰਪ ਇਸਤੇਮਾਲ ਹੁੰਦਾ ਹੈ। ਅੰਗਰੇਜ਼ੀ ਜਿਹਨੂੰ ਪਿੰਪ ਕਹਿੰਦੇ ਨੇ ਜੀ ਔਰ ਸਾਡੀ ਪੰਜਾਬੀ 'ਚ ਦਲਾਲ ਬੇਸ਼ੱਕ ਉਰਦੂ 'ਚੋਂ ਆਇਆ ਥੋੜਾ ਉਹਦੇ 'ਚ ਵੀ ਇੱਕ ਰਿਸਪੈਕਟ ਜਿਹਾ ਲੱਗਦਾ। ਉਹ ਅਖੀਰਲਾ ਲੱਲਾ ਉਡਾ ਦਿੰਦੇ ਨੇ ਪੰਜਾਬੀ 'ਚ ਕਹਿਣ ਲੱਗੇ ਉਵੇਂ ਸ਼ਬਦ ਕਹਿ ਨਹੀਂ ਸਕਦਾ। ਸੋ ਉਹ ਉਹਦੇ ਲਈ ਤੇ ਉਹ ਜਿਹੜਾ ਜੱਜ ਗੋਰਾ ਸੀ ਜਦੋਂ ਉਹ ਬਾਰ-ਬਾਰ ਉਹ ਸ਼ਬਦ ਪੰਜਾਬੀ ਵਾਲਾ ਵਕੀਲ ਇਸਤੇਮਾਲ ਕਰੇ ਤੇ ਉਹ ਜੱਜ ਉਹਨੂੰ ਪੁੱਛਦਾ ਹੈ ਅਲਟੀਮੇਟਲੀ ਉਹਨੂੰ ਕਿ ਵੀ ਇਹਦਾ ਮਤਲਬ ਕੀ ਹੈ ਵਾਟ ਡਜ਼ ਇਟ ਮੀਨ। ਤੇ ਉਹਨੇ ਫਿਰ ਕਿਹਾ ਉਹਨੇ ਅੰਗਰੇਜ਼ੀ 'ਚ ਕਿਹਾ ਉਹਨੇ ਕਿਹਾ ਕਿ ਦੋਜ਼ ਹੂ ਸੈਲ देयर ਮਦਰਸ ਐਂਡ ਸਿਸਟਰਸ ਆਰ ਕਾਲਡ ਪਿੰਪਸ ਇਨ ਇੰਗਲਿਸ਼ ਐਂਡ ਇਨ ਪੰਜਾਬੀ ਵੀ ਸੇ ਦਿਸ ਜੀ। ਸੋ ਪਿੰਪ ਸ਼ਬਦ ਨੂੰ ਵੀ ਉਹਨੇ ਡਿਫਾਈਨ ਕੀਤਾ ਵੀ ਜਿਹੜੇ ਆਪਣੀਆਂ ਮਾਵਾਂ ਤੇ ਆਪਣੀਆਂ ਭੈਣਾਂ ਨੂੰ ਵੇਚਦੇ ਨੇ ਇਹ ਉਹ ਲੋਕ ਨੇ ਜੀ। ਸੋ ਮੈਂ ਦੇਖ ਰਿਹਾ ਸੀ ਕਿ ਵੀ ਇੱਕ ਤਾਂ ਗੁਲਾਮੀ ਦੀ ਜ਼ਲਾਲਤ ਹੁੰਦੀ ਹੈ ਵੀ ਜਿਹਦੇ 'ਚ ਤੁਸੀਂ ਗੁਲਾਮ ਰਹਿ ਕੇ ਤੁਹਾਡੀ ਜ਼ਮੀਰ ਮਰ ਜਾਂਦੀ ਹੈ ਤੁਸੀਂ ਆਵਾਜ਼ ਨਹੀਂ ਚੁੱਕਦੇ ਜੋ ਦੁਸ਼ਮਣ ਦਾ ਹੁੰਦਾ ਹੈ ਉਸ ਨੂੰ ਤੁਸੀਂ ਐਕਸੈਪਟ ਕਰਦੇ ਹੋ। ਇੱਕ ਫਰਦਰ ਉਸ ਕਿਸਮ ਦੇ ਇਹ ਦਲਾਲ ਇੱਕ ਕ੍ਰੌਪ ਹੈ ਫਸਲ ਹੈ ਜਿਹੜੀ ਹਰ ਕੌਮ ਚੁਗਦੀ ਹੈ ਕਿਉਂਕਿ ਉਹਨਾਂ ਨੂੰ ਜਿਹੜੇ ਦੁਸ਼ਮਣ ਨੇ ਤੁਹਾਡੇ ਕੌਮ ਦੀ ਮੇਨ ਬਾਡੀ ਨੂੰ ਜਾਂ ਮੈਜੋਰਟੀ ਨੂੰ ਆਪਣੇ ਦਬਾਅ ਥੱਲੇ ਰੱਖਣਾ ਹੁੰਦਾ ਹੈ ਜੀ। ਇਹ ਦਲਾਲ ਜ਼ਰੂਰੀ ਹੁੰਦੇ ਨੇ ਇਹਨਾਂ ਤੋਂ ਬਿਨਾਂ। ਔਰ ਇਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਜਿਨ੍ਹਾਂ ਦੇ ਲਈ ਕਦੇ ਉੱਥੇ ਉਹਨਾਂ ਨੂੰ ਹੋਰ ਟੋਡੀ ਬੱਚਾ ਹਾਏ ਕਹਿੰਦੇ ਟੋਡੀ ਕਹਿੰਦੇ ਉਹਨਾਂ ਨੂੰ ਸੀ ਜਿਹੜੇ ਟੂ ਦਾ ਬੂਟ ਨੇ ਔਰ ਉਹਨਾਂ ਲਈ ਤੁਸੀਂ ਮੁਖਬਰ ਕਹਿ ਲਓ ਟੋਡੀ ਕਹਿ ਲਓ ਅੰਗਰੇਜ਼ਾਂ ਦੇ ਕੁੱਤੇ ਇਹ ਸ਼ਬਦ ਵੀ ਇਸਤੇਮਾਲ ਹੁੰਦਾ ਸੀ ਬ੍ਰਿਟਿਸ਼ ਪੀਰੀਅਡ 'ਚ। ਔਰ ਉਸ ਤੋਂ ਪਹਿਲਾਂ ਜੇ ਅਸੀਂ ਮੁਗਲਿਆ ਦੌਰ ਜਾਂ ਉਸ ਤੋਂ ਪਹਿਲਾਂ ਅਫਗਾਨ ਦੌਰ 'ਚ ਵੀ ਦੇਖੀਏ ਜਦੋਂ ਦਿੱਲੀ ਦੇ ਉੱਤੇ ਲੋਧੀ ਹਾਕਮ ਜਾਂ ਦੂਜੇ ਸੀ ਉਦੋਂ ਵੀ ਇਸ ਕਿਸਮ ਦੇ ਲੋਕ ਉਹਨਾਂ ਦੇ ਆਪਣਿਆਂ 'ਚੋਂ ਵੀ ਜਿਹੜੇ ਉਹਨਾਂ ਨੇ ਜਿਵੇਂ ਜੇਲ੍ਹਾਂ ਦੇ ਵਿੱਚ ਵੀ ਜਿਹੜੇ ਜੇਲ੍ਹ ਅਧਿਕਾਰੀ ਹੁੰਦੇ ਨੇ ਜਿਹੜੇ ਕੈਦੀ ਨੇ ਉਹਨਾਂ 'ਚੋਂ ਹੀ ਕਿਸੇ ਨੂੰ ਕਹਿ ਦਿੰਦੇ ਨੇ ਤੂੰ ਲੰਬੜਦਾਰ ਹੈ ਜੀ ਤਾਂ ਉਹਦੇ ਤੋਂ ਹੀ ਫਿਰ ਕਟਾਉਂਦੇ ਨੇ ਦੂਜਿਆਂ ਨੂੰ। ਸੋ ਇਹ ਇੱਕ ਕ੍ਰੌਪ ਹੈ ਜਿਹੜੀ ਸ਼ੇਮਲੈਸ ਕ੍ਰੀਏਚਰ ਹੁੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਅਹਿਸਾਸ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਵੀ ਔਰ ਉਹ ਆਪਣੇ ਮਾਲਕ ਨੂੰ ਖੁਸ਼ ਕਰਨ ਦੇ ਲਈ ਬਹੁਤ ਵਾਰ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੁੰਦੇ ਨੇ ਇਹ ਦੱਸਣ ਦੇ ਲਈ ਕਿ ਜੀ ਮੈਂ ਤੁਹਾਡਾ ਕਿੰਨਾ ਵਫਾਦਾਰ ਹਾਂ। ਅੰਗਰੇਜ਼ੀ 'ਚ ਦੇ ਜੋ ਟਰਮ ਵੀ ਹੈ ਕਿ ਮੋਰ ਲਾਇਲ ਦੈਨ ਦਾ ਕਿੰਗ। ਹੁਣ ਜੇ ਤੁਸੀਂ ਬਾਦਸ਼ਾਹ ਨੂੰ ਦੱਸਣਾ ਹੈ ਕਿ ਜੀ ਅਸੀਂ ਤੂੰ ਕਿੰਨਾ ਆਪਣੇ ਆਪ ਨਾਲ ਮੈਂ ਤੇਰੇ ਤੋਂ ਵੀ ਜ਼ਿਆਦਾ ਤੇਰੇ ਲਈ ਲਾਇਲ ਹੈ। ਸੋ ਇਹ ਕ੍ਰੌਪ ਜਿਹੜੀ ਹੈ ਇਹ ਅੱਜ ਕਿਵੇਂ 70 ਸਾਲ ਦੇ ਸਮੇਂ 'ਚ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਸਿੱਖ ਕੌਮ ਦੇ ਵਿੱਚ ਅੱਡ-ਅੱਡ ਹਾਕਮਾਂ ਨੇ ਖੜੀ ਕੀਤੀ। ਅੱਜ ਪੰਜਾਬ ਦੀਆਂ ਸਾਰੀਆਂ ਹੀ ਮੁੱਖ ਸਿਆਸੀ ਧਿਰਾਂ ਜਿਨ੍ਹਾਂ ਦੇ ਕੋਲ ਕੰਟਰੋਲ ਹੈ। ਜਦੋਂ ਮੈਂ ਸਾਰੀਆਂ ਸਿਆਸੀ ਕਹਿੰਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਮੈਂ ਜਿਹੜਾ ਇਹਦੇ 'ਚ ਉਹਦੇ 'ਚ ਸ਼ਾਮਲ ਕਰਦਾ ਜੀ ਪਰ ਦੋਜ਼ ਹੂ ਮੈਟਰ ਪੋਲੀਟੀਕਲ ਅਰੀਨਾ 'ਚ ਜਿਨ੍ਹਾਂ ਦੇ ਕੋਲ ਕੰਟਰੋਲ ਦਿੱਤਾ ਹੋਇਆ ਉਹ ਪੰਜਾਬ ਦੇ ਵਿੱਚ ਕਾਂਗਰਸ ਦੀ ਹਕੂਮਤ ਹੋਏ ਕਪਤਾਨ ਅਮਰਿੰਦਰ ਦੇ ਥੱਲੇ ਜਿਹੜਾ 2.5 ਸਦੀਆਂ ਦੀ ਗੱਦਾਰੀ ਦਾ ਜਿਨ੍ਹਾਂ ਦਾ ਟੱਬਰ ਦਾ ਇਤਿਹਾਸ ਹੈ ਜਿਹਨੂੰ ਅਕਸਰ ਅਸੀਂ ਦੁਹਰਾਉਂਦੇ ਰਹਿੰਦੇ। ਬਾਦਲ ਅਕਾਲੀ ਦਲ ਹੋਏ ਬਿਲਕੁਲ ਟ੍ਰੇਟਰਸ
ਜਿਨ੍ਹਾਂ ਨੇ ਬਾਰ-ਬਾਰ ਸਿੱਖ ਕੌਮ ਦੇ ਨਾਲ ਧੋਖਾ ਕੀਤਾ, ਗਦਾਰੀ ਕੀਤੀ, ਧਰਮ ਯੁੱਧ ਮੋਰਚੇ ਦੇ ਨਾਲ, ਸਿੱਖ ਲਹਿਰ ਦੇ ਨਾਲ। ਔਰ ਇਹੀ ਬਾਦਲ ਹੈ ਜਿਹੜਾ 1993 ਦੇ ਵਿੱਚ, ਇਹੀ ਅਮਰਿੰਦਰ, ਇਹੀ ਬਾਦਲ, ਬਰਨਾਲਾ ਮਰ ਗਿਆ। ਔਰ ਇਹ ਸਾਰੇ ਜਿਹੜੇ ਨੇ ਟੌੜਾ, ਤਲਵੰਡੀ, ਜਿਹੜੇ ਬੁਟਰੋਸ ਗਾਲੀ ਨੂੰ, ਜਿਹੜਾ ਕਿ ਉਸ ਵੇਲੇ ਦਾ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਸੀ, ਮੈਮੋਰੈਂਡਮ ਦੇਣ ਦੇ ਲਈ ਦਿੱਲੀ ਗਏ ਸੀ, ਜਿਹਦੇ 'ਚ ਉਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕੀਤੀ ਸੀ ਜੀ ਕਿ ਸਾਨੂੰ ਆਪਣੀ ਕਿਸਮਤ ਆਪ ਘੜਨ ਦਾ ਹੱਕ ਚਾਹੀਦਾ ਹੈ। ਇਹ ਜਿਉਂ ਹੀ ਨਿਕਲੇ ਸੀ ਉੱਥੋਂ ਬੰਗਲਾ ਸਾਹਿਬ ਤੋਂ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਅੱਜ ਵੀ ਔਨ ਰੈਕਰਡ ਕੋਈ ਵੀ ਤੁਸੀਂ ਉਹਨੂੰ ਸਰਚ ਕਰਕੇ ਦੇਖ ਸਕਦੇ ਹੋ ਕਿ ਉਹਦੇ ਥੱਲੇ ਇਹਨਾਂ ਦੇ ਆਪਣੇ ਦਸਤਖਤ ਕੀਤੇ ਹੋਏ ਨੇ, ਜਿਹਦੇ 'ਚ ਕਿ ਇਹਨਾਂ ਨੇ ਮੰਗ ਕੀਤੀ ਸੀ ਕਿ ਪੰਜਾਬ ਅੱਜ ਬਿਲਕੁਲ ਜ਼ੁਲਮ ਦਾ ਸ਼ਿਕਾਰ, ਔਰ ਸਾਡਾ ਇੱਕੋ ਇੱਕ ਹੱਲ ਹੈ ਕਿ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ। ਉਹ ਬਾਦਲ ਦਲ ਅੱਜ ਤੀਜੀ ਪਾਰਟੀ ਬਣੀ ਹੈ, ਕਿਉਂਕਿ ਮੁੱਖ ਦੂਜੀ ਵਿਰੋਧੀ ਤੇ ਆਮ ਆਦਮੀ, ਉਹਦਾ ਵੀ ਅਸੀਂ ਜ਼ਿਕਰ ਕਰਦੇ ਹਾਂ। ਸੋ ਜ਼ਾਹਰ ਹੈ ਕਿ ਬਾਦਲ ਦਲ ਵੀ ਪੂਰੀ ਤਰ੍ਹਾਂ ਉਸ ਵੇਲੇ ਇਸ ਗੱਲ ਦੇ ਲਈ ਉਹਨਾਂ ਦੀ ਸਰਵਾਈਵਲ ਹੁੰਦੀ ਸੀ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹਮਾਇਤੀ ਸੀ। ਧਰਮ ਯੁੱਧ ਮੋਰਚਾ, ਇਸੇ ਬਾਦਲ ਨੇ BBC ਨੂੰ ਇੰਟਰਵਿਊ ਦੇ ਕੇ ਜੂਨ 84 ਤੋਂ ਬਾਅਦ ਸਿੱਖ ਫੌਜੀਆਂ ਨੂੰ, ਅਫਸਰਾਂ ਨੂੰ ਅਪੀਲ ਕੀਤੀ ਸੀ ਕਿ ਰਿਜ਼ਾਈਨ ਕਰ ਦਿਓ ਆਪਣੇ ਅਹੁਦਿਆਂ ਤੋਂ, ਹੁਣ ਸਾਡਾ ਇੰਡੀਅਨ ਸਿਸਟਮ ਨਾਲ ਕੋਈ ਤਾਲੁਕ ਨਹੀਂ। ਔਰ ਫਿਰ ਅਸੀਂ ਆਮ ਆਦਮੀ ਪਾਰਟੀ, ਉਹਨਾਂ 'ਚ ਭਗਵੰਤ ਮਾਨ ਅੱਜ ਕੱਲ੍ਹ ਉਹਨਾਂ ਦਾ ਪੰਜਾਬ ਦਾ ਲੀਡਰ ਬਣਿਆ ਹੋਇਆ। ਹੁਣ ਇਹਨਾਂ ਬਾਰੇ ਕੀ ਕਹਿਣਾ ਕਿ ਇਹ ਕਰੌਪ ਕੀ ਹੈ, ਲੇਕਿਨ ਜ਼ਾਹਰ ਹੈ ਕਿ ਵੀ ਇਹ ਉਸ ਕਿਸਮ ਦੀ ਗੱਲ ਜਿਸ ਕਿਸਮ ਦਾ ਇਹਨਾਂ ਦਾ ਆਕਾ ਅਰਵਿੰਦ ਕੇਜਰੀਵਾਲ, ਹਾਲਾਂ ਉਹਨਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਹੈ ਮੁੜ ਕੇ ਸਾਰੇ ਉਹ ਹਾਰਨ ਤੋਂ ਬਾਅਦ, ਔਰ ਇਹਨਾਂ ਦੀ ਔਕਾਤ ਪੰਜਾਬ ਦੇ ਵਿੱਚ ਇੰਨੀ ਕੁ ਰਹਿ ਗਈ ਹੈ ਕਿ ਗੁਰਦਾਸਪੁਰ ਪਾਰਲੀਮਾਨੀ ਹਲਕੇ 'ਚੋਂ 22,000 ਜਿਹੜੀਆਂ ਨੇ ਸਾਰੀਆਂ ਵੋਟਾਂ ਮਿਲੀਆਂ ਨੇ, ਜ਼ਮਾਨਤ ਜ਼ਬਤ ਹੋਈ ਹੈ ਔਰ ਬੜਾ ਮੇਜਰ ਜਨਰਲ ਖਜੂਰੀਆ ਲੱਭ ਕੇ ਲਿਆਏ ਸੀ। ਔਰ ਉਹ 22,000 ਵੀ 9 ਹਲਕਿਆਂ 'ਚ ਤੁਸੀਂ ਦੇਖੋ 2-2, 3-3 ਤੋਂ ਜ਼ਿਆਦਾ ਵੋਟ, ਇਹ ਇਹਨਾਂ ਦੀ ਔਕਾਤ ਹੈ। ਹਾਲਾਂ ਇਹ ਮੇਨ ਆਪੋਜੀਸ਼ਨ ਲੀਡਰ ਹੈ। ਤੇ ਫਿਰ ਇੱਕ ਜਿਹੜੇ ਵੀ ਕਿਸੇ ਕਿਸਮ ਦੇ ਜਿਹੜੀ ਤਾਕਤ ਪਾਵਰ 'ਚ ਆ ਜਾਏ, ਬਾਰਬਰਾ ਬੁਸ਼, ਸੀਨੀਅਰ ਬੁਸ਼ ਦੀ ਵਾਈਫ, ਔਰ ਜੂਨੀਅਰ ਬੁਸ਼ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੀ ਮਾਂ ਸੀ, ਉਹਨੇ ਕਿਤਾਬ ਲਿਖੀ ਰਿਟਾਇਰਮੈਂਟ ਤੋਂ ਬਾਅਦ। ਉਹਦੇ 'ਚ ਉਹਨੇ ਇੱਕ ਥਾਂ ਤੇ ਕਿਹਾ ਕਿ ਜਦੋਂ ਤੁਸੀਂ ਪਾਵਰ 'ਚ ਹੁੰਦੇ ਹੋ ਜੀ, ਸਡਨ ਪੀਪਲ, ਉਹਨੇ ਕਿਹਾ ਕਿ ਦੇ ਸਡਨ ਪੀਪਲ ਕਮ ਐਂਡ ਯੂ ਡੋਂਟ ਨੋ them, and when you are out of power they suddenly disappear. ਉਹਦੇ ਨਾਂ ਉਹਨੇ ਟਰਮ ਹੀ ਸਡਨ ਪੀਪਲ ਕਿਹਾ। ਹੁਣ ਉਹ ਸਡਨ ਪੀਪਲ ਬੜੇ ਖਾਸ ਪਿੰਪ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਕਿਹਦੀ ਜਿਹੜੀ ਹੈ ਚਮਚੀ ਕਦੋਂ ਮਾਰਨੀ ਹੈ। ਜਿਵੇਂ ਇੱਕ ਉਹ ਪੰਜਾਬ 'ਚ ਪਟਵਾਰੀਆਂ ਨੂੰ ਲੈ ਕੇ ਆਇਆ ਕਿ ਜੀ ਇੱਕ ਜਿਹੜਾ ਬੰਦਾ ਬੈਠਾ ਹੈ ਉਹ ਮੂੰਗਫਲੀ ਛਿਲ ਕੇ ਪਟਵਾਰੀ ਨੂੰ ਦੇ ਰਿਹਾ, ਪਟਵਾਰੀ ਨੂੰ ਦੇ ਮੂੰਹ 'ਚ ਪਾ ਰਿਹਾ। ਫਿਰ ਇੰਨੀ ਦੇਰ 'ਚ ਕਿਸੇ ਨੇ ਆ ਕੇ ਕਿਹਾ, ਪਟਵਾਰੀ ਸਾਹਿਬ ਤੁਹਾਡੀ ਤਬਦੀਲੀ ਹੋ ਗਈ ਫਲਾਣੀ ਥਾਂ, ਜਿਹੜਾ ਮੂੰਗਫਲੀਆਂ ਕੱਢ ਰਿਹਾ ਸੀ ਉਹਨੇ ਉਹ ਜਿਹੜਾ ਕੱਢੀ ਸੀ ਫੱਕਾ ਮੂੰਹ 'ਚ ਮਾਰਿਆ, ਕਹਿੰਦਾ ਜੀ ਹੁਣ ਨਵੇਂ ਪਟਵਾਰੀ ਨੂੰ ਖਵਾਵਾਂਗੇ, ਤੁਸੀਂ ਤਾਂ ਗਏ, ਹੁਣ ਤੁਹਾਡੀ ਲੋੜ ਨਹੀਂ। ਸੋ ਇਹ ਜਿਹੜੀ ਨਸਲ ਹੈ ਜਿਨ੍ਹਾਂ ਦੀ ਬਦਇਖਲਾਕੀ ਵੀ ਹੁੰਦੀ ਹੈ ਔਰ ਓਪਰਚੁਨਿਜ਼ਮ ਵੀ ਹੁੰਦਾ ਹੈ, ਮੌਕਾ ਪ੍ਰਸਤੀ ਵੀ ਹੁੰਦੀ ਹੈ, ਉਹਨਾਂ ਦਾ ਇੱਕ ਖਾਸ ਦਲਾਲ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਦੇ ਵੇਲੇ ਜ਼ੈਲ ਸਿੰਘ ਦਾ ਦਲਾਲ ਸੀ। ਮੈਂ ਘਰੇਲੂ ਗੱਲ ਦੱਸਣਾ ਨਹੀਂ ਚਾਹੁੰਦਾ ਉਸ ਨਾਲ ਸੰਬੰਧਿਤ ਕਿ ਕਿਸ ਹੱਦ ਤੱਕ, ਕਿਉਂਕਿ ਜ਼ੈਲ ਸਿੰਘ ਇੱਕ ਬਦਇਖਲਾਕ ਆਦਮੀ ਸੀ, ਚੀਫ ਮਿਨਿਸਟਰ ਦੇ ਤੌਰ ਤੇ ਵੀ, ਔਰ ਜਦੋਂ ਹੋਮ ਮਿਨਿਸਟਰ ਬਣਿਆ ਉਦੋਂ ਵੀ, ਔਰ ਜਦੋਂ ਪ੍ਰੈਜ਼ੀਡੈਂਟ ਬਣਿਆ ਉਦੋਂ ਵੀ। ਤੇ ਇਹ ਨਾ ਸਿਰਫ ਸਿਆਸੀ ਗਲਿਆਰਿਆਂ ਦਾ ਪਿੰਪ ਹੈ, ਇਹ ਉਹਦਾ ਵੀ ਪਿੰਪ ਸੀ, ਹੀਰਾ ਮੰਡੀ ਬ੍ਰਾਂਡ ਕੰਮ ਦੇ ਲਈ ਵੀ। ਫਿਰ ਇਹ ਪਬਲਿਕ ਰਿਲੇਸ਼ਨ ਅਫਸਰ ਬਣ ਕੇ ਉੱਥੇ ਪਹੁੰਚ ਗਿਆ ਰਾਸ਼ਟਰਪਤੀ ਭਵਨ 'ਚ, ਉੱਥੇ ਵੀ ਇਹੀ ਕੰਮ ਕਰਦਾ ਰਿਹਾ। ਫਿਰ ਇਹਨੇ ਸਵਿਚ ਕੀਤਾ, ਹਰਿਆਣੇ 'ਚੋਂ ਲੋਕ ਦਲ ਦੀ ਮਦਦ ਦੇ ਨਾਲ ਬਾਦਲਾਂ ਦੇ ਨੇੜੇ ਆ ਕੇ ਰਾਜ ਸਭਾ ਦਾ ਮੈਂਬਰ ਵੀ ਬਣਿਆ, ਮਾਈਨੋਰਟੀ ਕਮਿਸ਼ਨ ਦਾ ਵੀ ਚੇਅਰਮੈਨ ਬਣਿਆ, ਔਰ ਹਮੇਸ਼ਾ ਜਿਹੜਾ ਉਹ ਖਬਰਾਂ ਦੇ ਵਿੱਚ ਰਹਿੰਦਾ ਹੈ। ਕੰਮ ਕੋਈ ਨਹੀਂ, ਲੇਕਿਨ ਤੁਸੀਂ ਕਿਸੇ ਸਿੱਖ ਹਲਕੇ ਦੂਜੇ ਦੇਖੋਗੇ ਉਹਦੇ 'ਚ ਉਹਨੇ ਖਬਰ ਛਪਵਾਈ ਹੁੰਦੀ ਹੈ, ਨਾ ਉਹਦਾ ਤਰਲੋਚਨ ਹੈ, ਨਾਲ ਸਿੰਘ ਲਾਇਆ ਹੋਇਆ। ਪਰ ਇਸ ਕਿਸਮ ਦੇ ਜਿਹੜੇ ਪਿੰਪ ਨੇ ਉਹਨਾਂ ਦੀ ਕੋਈ ਨਾ। ਔਰ ਉਹਨੇ ਜਦੋਂ ਜ਼ੈਲ ਸਿੰਘ ਨੂੰ ਤਨਖਾਹੀਆ ਬਣਾਇਆ ਜੂਨ 84 ਦੇ ਹਮਲੇ ਤੋਂ ਬਾਅਦ ਜਥੇਦਾਰਾਂ ਨੇ, ਉਹਨੇ ਉਹੀ ਜਿਹੜੀ ਹੈ ਦਲਾਲੀ ਵੀ ਕੀਤੀ, ਕਿਵੇਂ ਉਹ ਸਾਰਿਆਂ ਤੋਂ ਉਹਨੂੰ ਆਫ ਦਾ ਹੁੱਕ ਕਰਵਾਇਆ। ਔਰ ਅਜੇ ਵੀ ਉਹ ਉਸ ਕਿਸਮ ਦਾ ਆਪਣਾ ਮੂੰਹ ਕਾਲਾ ਕਰਕੇ ਤੁਰਿਆ ਫਿਰਦਾ ਹੁੰਦਾ ਹੈ, ਉਸ ਤਰ੍ਹਾਂ ਹੀ ਬਾਹਰ ਵੀ। ਔਰ ਸਿੱਖਾਂ ਨੂੰ ਲੱਗਦਾ ਹੁੰਦਾ ਹੈ ਕਿ ਵੀ ਦੇਖੋ ਜੀ ਉਹਨੇ, ਔਰ ਬਿਲਕੁਲ ਹਰ ਗੱਲ ਨੂੰ ਜਿਹੜਾ ਉਹ ਝੂਠ ਦਾ ਸਿਰ ਹੈ। ਹੁਣੇ ਮੈਂ ਇਹਨਾਂ ਚਾਰਾਂ ਦੀਆਂ ਕੁਆਲਿਟੀਜ਼ ਗਿਣਾ ਦਿੱਤੀਆਂ ਨੇ, ਇਹਨਾਂ ਦੇ ਕਰੈਕਟਰਿਸਟਿਕ ਜਿਹਨੂੰ ਕਹਿੰਦੇ ਨੇ। ਹੁਣ ਅੱਜ ਜਿਵੇਂ ਹੁੰਦਾ ਹੈ ਕਿ ਵੀ ਇਹ ਤਾਂ ਬਿਸਮਿਲ੍ਲਾ ਹੀ ਇਹਦੇ ਨਾਲ ਹੋਇਆ, ਸਾਡੇ ਪਾਕਿਸਤਾਨੀ ਭਰਾ ਕਹਿੰਦੇ। ਜਗਮੀਤ ਸਿੰਘ
ਹੁਣ ਮੈਂ ਸਮਝਦਾ ਵੀ ਇੱਕ ਪਾਸੇ ਜਗਮੀਤ ਸਿੰਘ ਉਹ ਸ਼ਾਈਨਿੰਗ ਸਟਾਰ ਹੈ, ਉਹਦਾ ਸਿਰਫ ਇਹੀ ਨਹੀਂ ਕੈਨੇਡਾ ਦੇ ਹੋਰਾਈਜ਼ਨ ਤੇ ਮੈਂ ਸਮਝਦਾ ਵੀ 30 ਮਿਲੀਅਨ ਸਿੱਖਾਂ ਦੇ ਲਈ ਇੱਕ ਹੋਪ ਦੇ ਤੌਰ ਤੇ, ਔਰ ਜਿਵੇਂ ਉਹਦੀ ਜਰਨੀ ਹੁਣ ਤੱਕ NDP ਦਾ ਪ੍ਰੈਜ਼ੀਡੈਂਟ ਬਣਨ ਤੱਕ ਸਟੈਪ ਬਾਈ ਸਟੈਪ ਉਹ ਅੱਗੇ ਆਇਆ ਔਰ ਬੜਾ ਇਮਾਨਦਾਰ, ਕਿਉਂਕਿ ਓਵਰਆਲ ਹੀ ਕ੍ਰੌਪ ਦੁਨੀਆ 'ਚ ਪੋਲੀਟੀਸ਼ੀਅਨਸ ਦੀ ਕਰੁੱਕ ਹੈ ਔਰ ਬਹੁਤਿਆਂ ਨੂੰ ਇਹ ਸਮਝ ਵੀ ਨਹੀਂ ਆਉਂਦੀ ਕਿ ਜਦੋਂ ਕੋਈ ਬਹੁਤ ਚਾਰਜ ਫਿਰੇ ਇੰਨੀ ਕਰੁੱਕਰੀ ਹੋਏ ਤੇ ਉਹਨਾਂ ਲਈ ਔਖਾ ਹੁੰਦਾ ਹੈ ਕਿ ਇਮਾਨਦਾਰ ਬੰਦੇ ਨੂੰ ਹੈਂਡਲ ਕਰਨਾ। ਬਿਲਕੁਲ, ਕਿਉਂਕਿ ਇਮਾਨਦਾਰ ਹੋਣਾ ਇੱਕ ਗੁਣ ਹੈ ਬਹੁਤ ਵੱਡਾ, ਕਿਉਂਕਿ ਇਮਾਨਦਾਰੀ ਇਮਾਨ ਨਾਲ ਹੀ ਸਭ ਕੁਝ ਜੁੜਿਆ ਹੈ। ਤੇ ਕਈ ਵਾਰ ਜਿਹੜੇ ਕਰੁਕਟ ਪੋਲੀਟੀਸ਼ੀਅਨਸ ਹੁੰਦੇ ਨੇ, ਕਰੁਕਟ ਲੋਕ ਹੁੰਦੇ ਨੇ, ਇਸ ਨਸਲ ਦੇ ਅਮਰਿੰਦਰ, ਤਰਲੋਚਨ, ਦਲਜੀਤ ਚੀਮਾ, ਬਾਦਲ, ਭਗਵੰਤ ਮਾਨ, ਇਸ ਬਰੀਡ ਦੇ ਜਿਹੜੇ ਨੇ ਉਹ ਪਿੰਪ ਹੁੰਦੇ ਨੇ। ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਵੀ ਇਹ ਓਨੈਸਟ ਬੰਦੇ ਨੂੰ ਕਿਵੇਂ ਹੈਂਡਲ ਕਰੀਏ ਜਾਂ ਉਸ ਦੀ ਜਿਹੜੀ ਓਨੈਸਟ ਆਈਡੀਓਲੋਜੀ ਹੈ ਉਹਨੂੰ ਕਿਵੇਂ ਹੈਂਡਲ ਕਰੀਏ। ਹੁਣ ਜਗਮੀਤ ਕੈਨੇਡਾ ਦੇ ਪੋਲੀਟੀਕਲ ਅਰੀਨਾ ਦੇ ਵਿੱਚ ਆਪਣੇ ਹੱਕਾਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੈ, UN ਚਾਰਟਰ ਨੂੰ ਵੀ ਸਮਝਦਾ ਹੈ, ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਕੀ ਠੀਕ ਹੈ ਕੀ ਗਲਤ ਹੈ ਉਸ ਦੇ ਲਈ ਜੋ ਵੀ ਉਹਦੀਆਂ ਕਨਵਿਕਸ਼ਨਸ ਨੇ ਉਹਨਾਂ ਦੇ ਲਈ ਉਹ ਮਜ਼ਬੂਤ ਹੈ। ਔਰ ਸ਼ਾਇਦ ਉਹਦੀ ਹੁਣ ਤੱਕ ਦੀ ਜਿਹੜੀ ਪ੍ਰਾਪਤੀ ਹੈ ਜਿੱਥੋਂ ਤੱਕ ਉਹ ਪਹੁੰਚਿਆ ਹੈ, ਕਿਉਂਕਿ ਜਿਵੇਂ ਮੈਂ ਕਿਹਾ ਵੀ ਸਿੱਖ ਤਾਂ 2% ਵੀ ਨਹੀਂ ਨੇ ਕੈਨੇਡਾ 'ਚ, ਜੇ ਇਸ ਹੱਦ ਤੱਕ ਜਾ ਕੇ ਜਿਵੇਂ ਉਹਨੇ ਬੀਟ ਕੀਤਾ ਸਾਰੇ ਉਮੀਦਵਾਰਾਂ ਨੂੰ ਔਰ ਓਪੀਨੀਅਨ ਪੋਲ ਦੇ ਵਿੱਚ 70% ਕੈਨੇਡੀਅਨ ਜਿਹੜੇ ਨੇ ਉਹਦੇ ਲਈ ਵੋਟ ਕਰਨ ਨੂੰ ਤਿਆਰ ਨੇ, ਉਹਨਾਂ ਲਈ ਉਹਦੀ ਪੱਗ ਜਾਂ ਉਹਦੀ ਰੇਸ ਜਾਂ ਉਸ ਦਾ ਜਿਹੜਾ ਉਹ ਬਾਕੀ ਚੀਜ਼ ਮੈਟਰ ਨਹੀਂ ਕਰਦਾ। ਸੋ ਜ਼ਾਹਰ ਹੈ ਕਿ ਉਹਨੇ ਹਰ ਗੱਲ ਵਿਦਨ ਦਾ ਐਂਬਿਟ ਆਫ ਦਾ ਲਾਅ ਕੀਤੀ। ਕਿਊਬੈਕ ਇੱਕ ਐਸੀ ਸਟੇਟ ਹੈ ਕੈਨੇਡਾ ਦੀ ਜਿੱਥੇ ਫ੍ਰੈਂਚ ਮੈਜੋਰਟੀ ਲੋਕ ਨੇ ਔਰ 2 ਵਾਰ ਕੈਨੇਡਾ 'ਚ ਤਾਜ਼ਾ ਹਿਸਟਰੀ 30 ਸਾਲ 1980 'ਚ ਔਰ 1995 ਦੇ ਵਿੱਚ ਕਿਊਬੈਕ ਦੇ ਵਿੱਚ ਜਿਹੜਾ ਰੈਫਰੈਂਡਮ ਹੋਇਆ, ਕਿਉਂਕਿ ਕਿਊਬੈਕ ਫ੍ਰੈਂਚ ਮੈਜੋਰਟੀ ਹੈ ਔਰ ਕੈਨੇਡਾ ਦੀਆਂ 2 ਜ਼ਬਾਨਾਂ ਨੇ, ਇੰਗਲਿਸ਼ ਬੋਲੀ ਜਾਂਦੀ ਹੈ, ਫ੍ਰੈਂਚ ਬੋਲੀ ਜਾਂਦੀ ਹੈ ਔਰ ਕਿਊਬੈਕ ਦੇ ਲੋਕ ਉਹਨਾਂ ਦੀ ਇੱਕ ਪਾਰਟੀ ਹੈ ਬਲਾਕ ਕਿਊਬੈਕੋਇਸ, ਇੱਕ ਸਟੇਜ ਤੇ ਉਹ ਮੇਨ ਆਪੋਜੀਸ਼ਨ ਬਣ ਗਈ ਸੀ, ਇੰਨੀਆਂ ਸੀਟਾਂ ਉਹਨਾਂ ਕੋਲ ਸੀ, ਹੁਣ ਉਹਨਾਂ ਨੇ ਲੂਜ਼ ਕੀਤੀਆਂ ਔਰ ਦੋਨੋਂ ਵਾਰ 1980 ਚ ਵੀ ਔਰ 1995 ਚ ਵੀ ਉਹ ਰੈਫਰੈਂਡਮ ਚ ਲੂਜ਼ ਕੀਤੇ ਸੀ। ਔਰ ਰੈਫਰੈਂਡਮ ਦੀ ਮੰਗ ਇਹ ਸੀ ਵੀ ਕਿਊਬੈਕ ਅੱਡ ਹੋਣਾ ਚਾਹੁੰਦਾ, ਲੇਕਿਨ ਫਿਰ ਵੀ ਮੇਨ ਸਟ੍ਰੀਮ ਜਿਹੜੀ ਮੈਜੋਰਟੀ ਕਿਊਬੈਕੋਇਸ ਸੀ, ਕਿਊਬਕਨ ਸੀ, ਉਹਨਾਂ ਨੇ ਕੈਨੇਡਾ ਨਾਲ ਰਹਿਣ ਨੂੰ ਤਰਜੀਹ ਦਿੱਤੀ। ਸੋ ਜ਼ਾਹਰ ਹੈ ਵੀ ਹੁਣ ਔਰ ਕਿਉਂਕਿ ਉਹ ਫ੍ਰੈਂਚ ਮੈਜੋਰਟੀ ਔਰ ਕੁਛ ਇਸ ਕਿਸਮ ਦੇ ਕਲੋਜ਼ਡ ਮਾਈਂਡ ਵੀ ਨੇ, ਫ੍ਰੈਂਚ ਲਾਅ ਜਿਹੜੇ ਫਰਾਂਸ ਦੇ ਵਿੱਚ ਨੇ, ਚਰਚ ਔਰ ਸਟੇਟ ਸੈਪਰੇਟ, ਔਰ ਜਗਮੀਤ ਸਿੰਘ ਦੀ ਪ੍ਰੋਬਲਮ ਵੀ ਹੈ ਉੱਥੇ, ਕਿਉਂਕਿ ਪਹਿਲਾਂ 5 ਕਕਾਰਾਂ ਨੂੰ ਲੈ ਕੇ ਜਿਹੜਾ ਉਹਨਾਂ ਦੀ ਡਿਬੇਟ ਸੀ ਅਸੈਂਬਲੀ 'ਚ ਕੁਛ ਐਸਾ ਬੁਰਕੇ ਤੇ ਪਾਬੰਦੀ ਲਾਉਣ ਦੀ ਲਾਈਨ ਸੀ, ਉਹਦੇ ਲਈ ਵੀ ਜਗਮੀਤ ਸਿੰਘ ਨੇ ਮਜ਼ਬੂਤੀ ਨਾਲ ਸਟੈਂਡ ਲਿਆ ਵੀ ਇਹ ਠੀਕ ਨਹੀਂ ਹੈ। ਹੁਣ ਇਸ ਸਾਰੇ ਚੋਂ ਜ਼ਾਹਰ ਹੈ ਕਿ ਵੀ ਕਿਊਬੈਕ ਦੇ ਵਿੱਚ ਜਦੋਂ ਜਾਏਗਾ ਔਰ ਅਲਟੀਮੇਟਲੀ ਜੇ ਕੈਨੇਡਾ 'ਚ NDP ਨੇ ਜਿੱਤਣਾ ਤੇ ਕਿਊਬੈਕ ਨੂੰ ਜਿੱਤਣਾ ਬੜਾ ਇੰਪੋਰਟੈਂਟ ਹੈ ਕਿ ਸਾਈਜ਼ੇਬਲ ਸੀਟਸ ਉੱਥੋਂ ਆਣ ਜੀ। ਸੋ ਉਹਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਇਹ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈ ਤਾਂ ਉਹਨੇ ਕਿਹਾ ਜੀ ਪੰਜਾਬ ਹੋਏ, ਕਿਊਬੈਕ ਹੋਏ, ਕੈਟਾਲੋਨੀਆ ਹੋਏ। ਹੁਣ ਕੈਟਾਲੋਨੀਆ 'ਚ ਵੀ ਇਸ ਵੇਲੇ ਹੌਟ ਪੋਟੇਟੋ ਇਸ਼ੂ ਬਣਿਆ ਹੋਇਆ ਹੈ, ਸਪੇਨ ਸਰਕਾਰ ਡਾਇਰੈਕਟ ਰੂਲ ਉੱਥੇ ਲਾਗੂ ਕਰ ਰਹੀ ਹੈ ਔਰ ਉਹਨਾਂ ਦੇ ਆਫੀਸਰਸ ਨੂੰ ਉਹਨਾਂ ਨੇ ਕਿਹਾ ਵੀ ਨਾ ਹੋਵੇ। ਹਾਲਾਂਕਿ ਇਸ ਗੱਲ ਨੂੰ ਕੋਈ ਹੋਰ ਹੋਏਗਾ ਉਹ ਖੱਬੇ ਸੱਜੇ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਉਹਨੂੰ, ਪਰ ਜਿਵੇਂ ਮੈਂ ਕਿਹਾ ਵੀ ਇਹੀ ਜਗਮੀਤ ਸਿੰਘ ਦੀ ਬਿਊਟੀ ਵੀ ਹੈ ਔਰ ਜਗਮੀਤ ਸਿੰਘ ਦੀ ਲਾਈਕਿੰਗ ਦਾ ਕਾਰਨ ਜੋ ਉਹਦੀਆਂ ਕਨਵਿਕਸ਼ਨਸ ਨੇ ਉਹ ਇੰਦਾ ਓਪਨ ਨੇ। ਜੇ ਇੱਕ ਹੇਟ ਬ੍ਰਿਊਇੰਗ ਲੇਡੀ ਆ ਕੇ ਜਿਹੜੀ ਆ ਉਹਨੂੰ ਡਿਸਟਰਬ ਕਰਨਾ ਚਾਹੁੰਦੀ ਸੀ ਬਰੈਂਪਟਨ ਦੇ ਪਾਰਟ ਨੂੰ ਕਿ ਜੀ ਸ਼ਰੀਅਤ, ਜਿਵੇਂ ਜਗਮੀਤ ਸਿੰਘ ਨੇ ਕਿਹਾ ਵੀ ਮੇਰੇ ਕੋਲ ਸੌਖਾ ਰਸਤਾ ਸੀ, ਮੈਂ ਕਹਿੰਦਾ ਵੀ ਮੈਂ ਮੁਸਲਮਾਨ ਨਹੀਂ ਔਰ ਮੈਂ ਸ਼ਰੀਅਤ ਨੂੰ ਨਹੀਂ, ਪਰ ਉਹਨੇ ਕਿਹਾ ਨਹੀਂ, ਇਹਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਆਪਣੀ ਨਫ਼ਰਤ ਕਿਸੇ ਹੋਰ ਪਾਸੇ ਸੁੱਟ ਰਿਹਾ ਕਿ ਕਿਸੇ, ਉਹਨੇ ਕਿਹਾ ਹੇਟ ਦੀ ਥਾਂ ਹੀ ਨਹੀਂ ਜੀ। ਔਰ ਇਹ ਅਪਰੋਚ ਸੀ ਜਿਹਨੇ ਗੋਰਿਆਂ ਦੇ ਦਿਲ ਨੂੰ ਵੀ ਜਿੱਤਿਆ ਕਿ ਵੀ ਇਹ ਬੰਦਾ ਹੈ ਜਿਹੜਾ ਇਸ ਕਿਸਮ ਦੀ ਇੱਕ 19 ਭੜਕਾਟ ਵਾਲੇ ਮਾਹੌਲ ਦੇ ਵਿੱਚ ਵੀ ਉਹਨੇ ਆਪਣੀਆਂ ਵੈਲਿਊਜ਼ ਨੂੰ ਜਿਹੜਾ ਉਹ ਨਹੀਂ ਸ਼ੋਅ ਕੀਤਾ ਆਪਣੇ ਆਪ ਨੂੰ ਬਚਾਉਣ ਲਈ ਕਿ ਵੀ ਮੈਂ ਇਹ ਨਹੀਂ ਜੀ। ਹੁਣ ਜ਼ਾਹਰ ਹੈ ਕਿ ਉਹ ਕਿਉਂਕਿ ਓਨੈਸਟ ਹੈ ਔਰ ਉਹ ਸਮਝਦਾ, ਉਹ ਕਹਿੰਦਾ ਵੀ ਇਹ ਕੋਈ ਮੇਰੇ ਕਹਿਣ ਜਾਂ ਨਾ ਕਹਿਣ ਨਾਲ ਨਹੀਂ ਹੈ, ਇਹ ਤਾਂ UN ਚਾਰਟਰ ਹੈ, ਇੰਟਰਨੈਸ਼ਨਲ ਲਾਅ ਦਾ ਹਿੱਸਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ ਹੈ। ਕੈਨੇਡਾ 'ਚ ਆਲਰੇਡੀ 2 ਵਾਰ ਜਿਹੜਾ ਹੈ ਉਹ ਰੈਫਰੈਂਡਮ ਹੋ ਚੁੱਕਾ ਹੈ। ਹੁਣ ਜਿਹੜੀ ਪ੍ਰੋਬਲਮ ਇਸ ਸਾਰੇ ਨਾਲ ਜ਼ਾਹਰ ਹੈ ਵੀ ਅਮਰਿੰਦਰ ਸਿੰਘ ਸਭ ਤੋਂ ਵੱਡਾ ਹੱਥ ਠੋਕਾ ਹਿੰਦੂ ਤਵੀਆਂ ਦਾ ਪੰਜਾਬ 'ਚ ਬਣਿਆ ਹੋਇਆ, ਉਹਨਾਂ ਦੇ ਨਾਲ ਕੰਪਰੋਮਾਈਜ਼ ਕਰਕੇ ਇਹਨੂੰ ਵੋਟਾਂ ਪੰਜਾਬੀ ਹਿੰਦੂਆਂ ਨੇ ਪਾਈਆਂ।
ਇਹੀ ਕਾਰਨ ਸੀ ਕਿ ਇਹੀ ਅਮਰਿੰਦਰ ਹੁਣ ਕੈਨੇਡਾ ਦੇ ਵਿੱਚ ਕੋਈ ਐਨਡੀਪੀ ਪਾਰਟੀ ਦੀ ਸਰਕਾਰ ਤਾਂ ਨਹੀਂ ਹੈ, ਪਰ ਉਸ ਤੋਂ ਪਹਿਲਾਂ ਹੀ ਅਮਰਿੰਦਰ ਸਾਰੇ 17 ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੂੰ ਖਾਲਿਸਤਾਨੀ ਬਣਾ ਚੁੱਕਾ ਹੈ, 4 ਮਿਨਿਸਟਰਾਂ ਨੂੰ ਖਾਲਿਸਤਾਨੀ ਡਿਕਲੇਅਰ ਕਰ ਚੁੱਕਾ ਹੈ ਔਰ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਦੇ ਨਾਲ ਜੋ ਉਹਨੇ ਵਰਤਾਰਾ ਕੀਤਾ ਹੈ ਜ਼ਾਹਰ ਹੈ ਕਿ ਵੀ ਇੱਕ ਪਾਸੇ ਤਾਂ ਰੂਲਿੰਗ ਪਾਰਟੀ ਹੈ। ਹੁਣ ਜਿਨ੍ਹਾਂ ਨੂੰ ਉਹ ਖੁਸ਼ ਕਰ ਰਿਹਾ ਆਪਣੇ ਆਕਾਵਾਂ ਨੂੰ, ਜਿਨ੍ਹਾਂ ਦੇ ਪਿੰਪ ਨੇ ਸਾਰੇ, ਉਹਨਾਂ ਨੂੰ ਲੱਗਦਾ ਹੈ ਵੀ ਹੁਣ ਤਾਂ ਉਹ ਆ ਗਿਆ ਜਿਹੜਾ ਸਿੱਧਾ ਹੀ ਨਾ ਤਾਂ ਹਰਜੀਤ ਸਿੰਘ ਸੱਜਣ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਪੰਜਾਬ 'ਚ ਕਰਨ ਦੀ ਗੱਲ ਕੀਤੀ ਕਦੇ ਨਾ ਦੂਜੇ ਮਿਨਿਸਟਰਾਂ ਨੇ ਕੀਤੀ। ਉਹਨੇ ਕਿਹਾ ਜੀ ਹੁਣ ਉਹ ਬੰਦਾ ਜਿਹੜਾ ਇੱਕ ਸਟੈਪ ਅਵੇ ਹੈ, ਜਿਹੜੇ ਮੇਨ ਓਪੀਨੀਅਨ ਪੋਲ ਨੇ ਜਾਂ ਦੂਜੇ ਨੇ, ਹਾਲਾਂ ਮੈਨੂੰ ਲੱਗਦਾ ਵੀ ਲੌਂਗ ਸ਼ਾਟ ਹੈ ਪ੍ਰਾਈਮ ਮਿਨਿਸਟਰਸ਼ਿਪ, ਕਿਉਂਕਿ ਐਨਡੀਪੀ ਅੱਜ ਤੱਕ ਕਦੇ ਮੈਜੋਰਿਟੀ 'ਚ ਨਹੀਂ ਆਈ। ਮੇਬੀ ਇੰਨੀਆਂ ਸਾਈਜ਼ੇਬਲ ਸੀਟਾਂ ਲੈ ਜਾਣ ਕਿ ਅਗਲੇ 2019 ਦੇ ਵਿੱਚ ਜਿਹੜਾ ਕੋਲੀਸ਼ਨ ਸਰਕਾਰ ਬਣ ਜਾਏ ਲਿਬਰਲ ਦੇ ਨਾਲ, ਉਹਦੀ ਪੋਸੀਬਿਲਿਟੀ। ਪਰ ਐਨੀਵੇ ਬਟ ਦੁਸ਼ਮਣ ਨੂੰ ਇਹ ਲੱਗ ਰਿਹਾ ਵੀ ਇਹ ਕੀ ਹੋ ਗਿਆ ਜੀ ਕਿ ਵੀ ਅਸੀਂ ਤਾਂ ਜਗਮੀਤ ਨੂੰ ਹਰਾਉਣ ਦੇ ਲਈ ਐਮਪੀਪੀ ਦੇ ਤੌਰ ਦੇ ਉੱਤੇ ਜਦੋਂ ਉਹ ਖੜਾ ਸੀ ਤਾਂ ਵੀ ਜ਼ੋਰ ਲਾਇਆ, ਐਨਡੀਪੀ ਪਾਰਟੀ ਦੀ ਲੀਡਰਸ਼ਿਪ ਵੇਲੇ ਹਰਾਉਣ ਲਈ ਵੀ ਜ਼ੋਰ ਲਾਇਆ, ਔਰ ਹੁਣ ਉਹ ਲਿਸ਼ਕਦਾ ਚਮਕਦਾ ਜਿਹੜਾ ਉਹ ਅੱਗੇ ਨੂੰ ਤੋਂ ਵੱਧਦਾ ਜਾਂਦਾ। ਸੋ ਉਹਨਾਂ ਨੇ ਫਿਰ ਇਹ ਆਪਣੇ ਜਿਹੜੇ ਪਿੰਪ ਨੇ ਲਾਈਨ ਅਪ ਕੀਤੇ। ਜਿਉਂ ਹੀ ਜਗਮੀਤ ਸਿੰਘ ਦਾ ਇਹ ਜਿਹੜਾ ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਪੁੱਛਿਆ ਗਿਆ ਔਰ ਉਹਨੇ ਪੰਜਾਬ ਦਾ ਜ਼ਿਕਰ ਕੀਤਾ, ਜ਼ਾਹਰ ਹੈ ਵੀ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਇੱਕ ਪੂਰੀ ਨਸਲ ਮੁਕਾਈ ਹੋਏ, ਕਿਉਂਕਿ ਜਗਮੀਤ ਸਿੰਘ ਰੜਕਦਾ, ਉਹਨੇ ਓਨਟਾਰੀਓ ਅਸੈਂਬਲੀ ਦੇ ਵਿੱਚ ਵੀ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕਰਨ ਵਾਲਾ ਮਤਾ ਲਿਆਂਦਾ ਹੈ, ਬਾਅਦ ਦੇ ਵਿੱਚ ਉਹ ਪਾਸ ਵੀ ਹੋਇਆ, ਉਹ ਖੁੱਲ ਕੇ ਇਸ ਦੀ ਐਡਵੋਕੇਸੀ ਕਰਦਾ ਹੈ। ਕੌਣ ਕਹਿ ਸਕਦਾ ਜੀ ਕਿ ਪੰਜਾਬ ਦੇ ਵਿੱਚ ਸਿੱਖਾਂ ਨੇ ਕਦੇ ਮੰਗਿਆ ਹੀ ਨਹੀਂ ਜੀ ਖਾਲਿਸਤਾਨ, ਪੰਜਾਬ ਦੀ ਕਦੇ ਕੋਈ ਸਮੱਸਿਆ ਹੀ ਨਹੀਂ, ਫਿਰ ਸਮੱਸਿਆ ਕਾਹਦੀ ਹੈ? ਫਿਰ ਤੁਹਾਨੂੰ ਪਿੰਪ ਕਾਹਨੂੰ ਇਕੱਠੇ ਕਰਨ ਦੀ ਲੋੜ ਹੈ ਜੀ? ਜੇ ਸਮੱਸਿਆ ਹੀ ਨਹੀਂ ਹੈ, ਕੈਨੇਡਾ ਦੀ ਧਰਤੀ ਤੇ ਖਲੋ ਕੇ ਕੈਨੇਡਾ ਦਾ ਪੋਲੀਟੀਸ਼ੀਅਨ ਕੈਨੇਡੀਅਨ ਲਾਅ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਦੁਨੀਆ ਦੇ ਮਸਲੇ ਹੱਲ ਕਰਨ ਦਾ ਰਸਤਾ ਦੱਸਦਾ ਹੈ, ਜੋ ਕੈਟਾਲੋਨੀਆ ਦੀ ਗੱਲ ਕਰ ਸਕਦਾ ਹੈ, ਜੇ ਉਹ ਆਪਣੇ ਕਿਊਬੈਕ ਦੀ ਗੱਲ ਕਰ ਸਕਦਾ ਤਾਂ ਪੰਜਾਬ ਦੀ ਗੱਲ ਕਿਉਂ ਨਹੀਂ ਕਰ ਸਕਦਾ? ਬਿਲਕੁਲ। ਲੇਕਿਨ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਕਿਸਮ ਦਾ ਵੈਨਮ ਇਹਨਾਂ ਚਾਰਾਂ ਹੀ ਪਿੰਪਸ ਨੇ, ਔਰ ਇਹ ਆਪਣੀਆਂ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਨੇ ਇਹ ਉਗਲੇ। ਔਰ ਅਮਰਿੰਦਰ ਦਾ ਉਸ ਤੋਂ ਪਹਿਲਾਂ ਬਾਕੀਆਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹਦੀ ਗੱਲ ਕਰ ਲਾਂ, ਇਸ ਆਲੇ ਦੀ ਜਿਹੜੀ ਹੈ ਗੱਦਾਰ ਜਿਹੜੀ ਵਿਰਾਸਤ ਦੇ ਵਾਰਸ ਦੀ ਔਰ ਅੱਜ ਹਿੰਦੂ ਤਵੀਆਂ ਦੇ ਟੁਚੇ ਦੀ। ਔਰ ਇਹ ਅਮਰਿੰਦਰ ਸਿੰਘ ਕਹਿੰਦਾ ਹੈ ਕਿ ਵੀ ਉਹਨੂੰ ਜਗਮੀਤ ਨੂੰ ਗਰਾਊਂਡ ਰਿਐਲਿਟੀਜ਼ ਦਾ ਨਹੀਂ ਪਤਾ ਹੈ। ਵੇਅਰ ਸਿਕਸ ਹੋਲਡ ਏ ਪਲੇਸ ਆਫ ਪ੍ਰਾਈਡ ਵਿਦ देयर ਐਕਸਲੈਂਟ ਅਚੀਵਮੈਂਟਸ ਇਨ ਐਵਰੀ ਫੀਲਡ। ਤੈਨੂੰ ਚੀਫ ਮਿਨਿਸਟਰ ਬਣਾਤਾ, ਪ੍ਰਾਈਡ ਤਾਂ ਆਪੇ ਹੀ ਹੋ ਗਿਆ। ਇਸੇ ਤਰ੍ਹਾਂ ਦੀ ਗੱਲ ਉਹ ਜਿਹੜਾ ਪਹਿਲਾ ਬਲਦੇਵ ਸਿੰਘ ਡਿਫੈਂਸ ਮਿਨਿਸਟਰ ਵੀ ਰਿਹਾ ਔਰ ਟ੍ਰੇਟਰ ਜਿਹਨੂੰ ਰਾਉਂਡ ਟੇਬਲ ਕਾਨਫਰੰਸ ਤੇ ਭੇਜਿਆ ਤੇ ਜਾ ਕੇ ਨਹਿਰੂ ਨਾਲ ਰਲ ਕੇ ਆ ਗਿਆ ਵਾਪਸ, ਉਹਨੂੰ ਉਦੋਂ ਸਿੱਖਾਂ ਨੇ ਮੋਰਚਾ ਮਾਸਟਰ ਤਾਰਾ ਸਿੰਘ ਕਾਲੀਆਂ ਨੇ ਸ਼ੁਰੂ ਕੀਤਾ ਸੀ ਤੇ ਬਲਦੇਵ ਸਿੰਘ ਡਿਫੈਂਸ ਮਿਨਿਸਟਰ ਸੀ ਤੇ ਉਹ ਆਇਆ ਚਮਕੌਰ ਸਾਹਿਬ, ਉਸ ਇਲਾਕੇ ਦਾ ਹੀ ਰਹਿਣ ਵਾਲਾ ਸੀ। ਉੱਥੇ ਉਹਨੂੰ ਇੰਟਰਵਿਊ 'ਚ ਕਹਿੰਦਾ ਸਿੱਖ ਮੰਗ ਕਰੀ ਜਾਂਦੇ ਨੇ ਜੀ ਸਾਡੇ ਨਾਲ ਧੱਕਾ ਹੋ ਰਿਹਾ। ਇੱਕ ਸਿੱਖ ਨੂੰ ਡਿਫੈਂਸ ਮਿਨਿਸਟਰ ਬਣਾਤਾ, ਹੋਰ ਸਿੱਖ ਕੀ ਚਾਹੁੰਦੇ? ਧੱਕਾ ਕਿਹੜੇ ਪਾਸਿਓਂ ਜੀ? ਇਹ ਮੁੜ ਕੇ ਕੁਝ ਮਹੀਨੇ ਬਾਅਦ ਕੱਢ ਕੇ ਬਾਹਰ ਮਾਰਿਆ ਉਹਨੇ ਨਹਿਰੂ ਨੇ, ਫਿਰ ਉਹ ਹੱਡੀਆਂ ਰਗੜਦਾ ਮਰਿਆ। ਫਿਰ ਕਹਿੰਦਾ ਵੀ ਉਸ ਸਰ ਕਪੂਰ ਸਿੰਘ ਨੇ ਸਾਜੀ ਸਾਗ 'ਚ ਲਿਖਿਆ ਹੱਡੀਆਂ ਰਗੜਦਾ ਮਰ ਰਿਹਾ ਸੀ, ਕਹਿੰਦਾ ਮੇਰੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ, ਮੈਂ 3 ਵਾਰ ਸਿੱਖ ਸਟੇਟ ਬਣਦੀ ਰੋਕੀ ਹੈ। ਹੁਣ ਅਮਰਿੰਦਰ ਕਹਿੰਦਾ ਮੈਨੂੰ ਚੀਫ ਮਿਨਿਸਟਰ ਬਣਾਤਾ, ਹੋਰ ਕੀ ਚਾਹੀਦਾ ਤੁਹਾਨੂੰ? ਪ੍ਰਾਈਡ। ਫਿਰ ਉਹ ਕਹਿੰਦਾ ਐਕਿਊਜ਼ਿੰਗ ਜਗਮੀਤ ਆਫ ਟਰਾਈਂਗ ਟੂ ਡੀਸਟੈਬਿਲਾਈਜ਼ ਪੰਜਾਬ। ਉਹ ਤੁਹਾਡਾ ਇੰਨਾ ਜ਼ਰਜ਼ਰ ਪੰਜਾਬ ਹੈ, ਇੰਡੀਅਨ ਮੈਪ ਹੈ ਤੁਹਾਡਾ, ਵੀ ਜਗਮੀਤ ਸਿੰਘ ਦਾ ਇੱਕ ਬਿਆਨ ਹੈ ਕਿ ਭੰਗੀਆਂ ਵਾਲੀ ਤੋਪ ਹੈ, ਤੁਹਾਡੇ ਸਿਰ 'ਚ ਗੋਲਾ ਮਾਰਿਆ ਉਹਨੇ। ਸੋ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਕਿਸਮ ਦੀਆਂ ਗੱਲਾਂ ਔਰ ਕਿਹਨੂੰ ਇਹ ਬੇਵਕੂਫ ਬਣਾ ਰਹੇ ਨੇ। ਇਹਨਾਂ ਦੀ ਇਹ ਆਪਣੇ ਆਪ 'ਚ ਹੀ ਸ਼ੋਅ ਕਰਦਾ ਹੈ ਵੀ ਇਹ ਕਿਸ ਕਿਸਮ ਦੇ ਘਾਹ ਫੂਸ ਦੇ ਉਸ ਘਰ ਦੇ ਵਿੱਚ ਖਲੋਤੇ ਹੋਏ ਨੇ ਔਰ ਕਹਿ ਰਹੇ ਨੇ ਜੀ ਥੱਲੇ ਤਾਂ ਰੌਕ ਹੈ, ਸੋਲਿਡ ਰੌਕ, ਸਾਡੀਆਂ ਜੜ੍ਹਾਂ ਪਤਾਲ 'ਚ ਨੇ। ਉਹ ਕਹਿ ਰਿਹਾ ਅਕਿਊਜ਼ਿੰਗ ਜਗਮੀਤ ਆਫ ਟਰਾਈਂਗ ਟੂ ਡੀਸਟੈਬਿਲਾਈਜ਼ ਪੰਜਾਬ ਬਾਈ ਕ੍ਰੀਏਟਿੰਗ ਸਟ੍ਰਾਈਫ with his ill-conceived and confrontational remarks. Amrinder said the Canadian authorities should take serious note of such disruptive elements who were using their soil to spread discord. ਇਹ ਹੈ ਜਿਵੇਂ ਅਕਾਲੀਆਂ ਨੂੰ ਹੁੰਦਾ ਸੀ ਨਾ ਕਿ ਇਹਦੀ ਜੁਡੀਸ਼ੀਅਲ ਜਾਂਚ ਕਰਾਓ ਜੀ। ਮੈਨੂੰ ਇਹ ਹੈਰਾਨੀ ਹੁੰਦੀ ਹੈ, ਆਪਣੇ ਆਪ ਨੂੰ ਹਿਸਟੋਰੀਅਨ ਵੀ ਕਹਿੰਦਾ ਕਿ ਜੀ ਮੈਂ ਕਿਤਾਬਾਂ ਲਿਖਦਾ, ਕੈਪਟਨ ਵੀ ਕਹਿੰਦਾ, ਉਹ ਦੂਨ ਸਕੂਲ ਵਗੈਰਾ ਜੋ ਕਹਿੰਦਾ ਮੈਂ ਪੜ੍ਹਿਆ। ਇਹਨੂੰ ਇਹ ਪਤਾ ਨਹੀਂ ਹੈ ਕੈਨੇਡਾ ਦਾ ਸਿਸਟਮ ਕਿਵੇਂ ਕੰਮ। ਜਿਹਨਾਂ ਨੂੰ ਕਹਿ ਰਿਹਾ ਜੀ ਇਹਦੇ ਖਿਲਾਫ ਕਾਰਵਾਈ ਕਰੋ, ਉਹਨਾਂ ਨੇ ਤਾਂ ਲੀਡਰ ਬਣਾਇਆ ਐਨਡੀਪੀ ਦਾ ਚੁਣ ਕੇ ਉਹਨੂੰ। ਔਰ ਜਗਮੀਤ ਨੇ
ਸੈਲਫ ਡਿਟਰਮੀਨੇਸ਼ਨ ਦੀ ਗੱਲ ਅੱਜ ਤਾਂ ਨਹੀਂ ਕੀਤੀ ਹੈ, ਪਹਿਲੇ ਦਿਨ ਤੋਂ ਜਿਹੜਾ ਵੀ ਕੈਨੇਡਾ 'ਚ ਹੈ, ਜੇ ਕਿਊਬੈਕ 'ਚ ਜਿਹੜਾ ਸਰਕਾਰਾਂ ਨੇ 1980 ਔਰ 1995 'ਚ ਜਿਹੜਾ ਉਹ ਮੰਨਿਆ ਸੀ ਸੈਲਫ ਡਿਟਰਮੀਨੇਸ਼ਨ ਕਰਵਾਇਆ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀ ਕੀ ਹੈ ਜੀ। ਲੇਕਿਨ ਇਹ ਬੰਦਾ ਜਿਹਨੂੰ ਕੈਨੇਡਾ ਤੋਂ ਬਾਹਰ ਜਿਹੜਾ ਵੜਨ ਨਹੀਂ ਦਿੱਤਾ ਗਿਆ ਕੈਨੇਡਾ, ਉਹ ਐਸਾ ਬੈਠਾ ਆਪਣੇ ਜ਼ਖਮਾਂ ਤੇ ਕਦੇ ਫੂਕਾਂ ਮਾਰਦਾ ਹੈ, ਕਦੇ ਮੱਖੀਆਂ ਉਡਾਉਂਦਾ ਹੈ, ਕਦੇ ਹੋਰ ਕਰਦਾ ਹੈ, ਐਸਾ ਇਹਨੂੰ ਹੈ। ਲੇਕਿਨ ਇਹ ਸ਼ੋਅ ਕਰਦਾ ਹੈ ਵੀ ਇਹ ਕਿਸ ਕਿਸਮ ਦੇ ਪਿੰਪ ਨੇ ਔਰ ਕਿਸ, ਇਹ ਅਨਾੜੀ ਨਹੀਂ ਨੇ, ਇਹ ਪਿੰਪ ਨੇ, ਇਹ ਮਾਲਕ ਨੂੰ ਖੁਸ਼ ਕਰ ਰਹੇ ਨੇ। ਦੇਖੋ ਜੀ, ਔਰ ਇਹਦੇ ਤੇ ਹੁਣ ਜਗਮੀਤ ਦੇ ਕਹਿਣ ਤੇ ਬੀਜੇਪੀ ਨੇ ਕੋਈ ਬਿਆਨ ਨਹੀਂ ਦਿੱਤਾ, ਕੋਈ ਅਮਿਤ ਸ਼ਾਹ ਨਹੀਂ ਬੋਲਿਆ, ਕੋਈ ਮੋਦੀ ਨਹੀਂ ਬੋਲਿਆ, ਕੋਈ ਬੀਜੇਪੀ ਦਾ ਕੋਈ ਹੋਰ ਅਹੁਦੇਦਾਰ ਨਹੀਂ ਬੋਲਿਆ। ਇਹ ਪਿੰਪ ਰੱਖੇ ਹੋਏ ਨੇ ਉਹਨਾਂ ਨੇ ਜੀ। ਦੇਖੋ ਪੱਗਾਂ ਵਾਲੇ ਉਹ ਦੱਸਣਾ ਇਹ ਚਾਹੁੰਦੇ ਨੇ ਕਿ ਦੇਖੋ ਜੀ ਆ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਤੇ ਤਰਲੋਚਨ ਸਿੰਘ ਹਰ ਕੜਛੀ ਜਿਹੜੀ ਆ ਹਰ ਪਤੀਲੇ ਦੇ ਵਿੱਚ ਜਿਹੜਾ ਘੁੰਮਣ ਵਾਲਾ ਹੈ। ਇਹ ਦੇਖੋ ਜੀ, ਇਹਨਾਂ ਨੇ ਤਾਂ ਜਗਮੀਤ ਸਿੰਘ ਨੂੰ ਚੈਲੰਜ ਕਰਤਾ ਔਰ ਇਹ ਸਾਰੇ ਚੋਂ ਇਹਨੇ ਆਪਣਾ ਅੱਗੋਂ ਬਕਵਾਸ ਕੀਤਾ। ਜਗਮੀਤ ਸਟੇਟਮੈਂਟ that he considers self-determination to be a basic right in places such as Punjab, Catalonia, Quebec was clearly designed to spread trouble in Punjab, said Captain Amrinder, asserting that his government would not allow any such attempt to succeed at any cost. ਅਸੀਂ ਬਿਲਕੁਲ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਔਰ ਜੋ ਉਹਨਾਂ ਦਾ, ਔਰ ਇਹ ਲੰਬਾ ਚੌੜਾ ਅੱਗੋਂ ਵੀ ਉਹਨੇ ਕਾਫੀ ਨੈਫੇਰੀਅਸ ਡਿਜ਼ਾਈਨਸ ਉਹਨੇ ਕਿਹਾ ਜੀ ਪੰਜਾਬ ਸ਼ਾਂਤੀ ਚਾਹੁੰਦਾ ਹੈ ਔਰ ਇਹ ਜਿਹੜਾ ਸਾਰਾ ਇਹ ਭੰਗ ਕਰਨਾ ਚਾਹੁੰਦੇ ਨੇ ਔਰ ਅਸੀਂ, ਔਰ ਫਿਰ ਇਹ ਹੁੰਦਾ ਕਿ ਵੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ। ਜੀ ਬਾਦਲ ਦਲ ਦਾ ਉਹ ਇੱਕ ਉਹਨਾਂ ਦਾ ਟੱਬਰ ਦਾ ਟੁਚਾ ਦਲਾਲ ਜੀ, ਇਹ ਵੈਸੇ ਸਰਕਾਰੀ ਦਲਾਲ ਤਾਂ ਇਹ ਹੈ ਕਿ ਇੱਕ ਅੱਗੋਂ ਟੱਬਰਾਂ ਦੇ ਦਲਾਲ ਰੱਖੇ ਹੁੰਦੇ ਨੇ ਜਿਹੜੇ ਪੈਸਾ ਅੱਗੇ ਪਿੱਛੇ ਕਰਦੇ ਨੇ, ਇਨਵੈਸਟ ਕਰਦੇ ਨੇ, ਕਿਹਨੂੰ ਦੇਣਾ ਕਿਹਨੂੰ ਲੈਣਾ, ਉਹ ਟਰਸਟਵਰਦੀ ਹੁੰਦੇ ਨੇ। ਜਿਵੇਂ ਉਹ ਵਿਆਹਾਂ ਤੇ ਜਦੋਂ ਬਰਾਤਾਂ ਚਲੀਆਂ ਜਾਂਦੀਆਂ ਸੀ ਤਾਂ ਇੱਕ ਅੱਧਾ ਬੜਾ ਬਜ਼ੁਰਗ ਜਿਹਨੂੰ ਘਰ ਦੀਆਂ ਚਾਬੀਆਂ ਦੇ ਜਾਂਦਾ ਸੀ, ਉਹ ਟਰਸਟਵਰਦੀ। ਇਹ ਚੀਮਾ ਜਿਹੜਾ ਹੈ ਇਸ ਕਿਸਮ ਦਾ ਡਬਲ ਪਿੰਪ ਹੈ, ਇਹ ਹਕੂਮਤਾਂ ਦਾ ਵੀ ਪਿੰਪ ਹੈ ਔਰ ਇਹਨਾਂ ਦੇ ਬਾਦਲ ਟੱਬਰ ਦਾ ਵੀ ਪਿੰਪ ਹੈ। ਉਹਨੂੰ ਰਿਐਕਟਿੰਗ ਟੂ ਜਗਮੀਤ's ਰਿਮਾਰਕ, ਸ਼੍ਰੋਮਣੀ ਅਕਾਲੀ ਦਲ ਸਪੋਕਸਮੈਨ ਉਹਦਾ ਬਣਿਆ ਹੋਇਆ ਸਪੋਕਸਮੈਨ ਦਲਜੀਤ ਚੀਮਾ ਸੈਡ ਕੈਨੇਡੀਅਨ ਲੀਡਰਸ ਸ਼ੁੱਡ ਨਾਟ ਮੈਡਲ ਇਨ ਇੰਡੀਆਜ਼ ਅਫੇਅਰਸ, ਕਿ ਸਾਡੇ ਭਾਰਤ ਦੀਆਂ ਤੁਸੀਂ ਇੱਥੇ ਮੂੰਹ ਚੁੱਕ ਕੇ ਕੀ ਲੈਣ ਆਉਂਦੇ ਹੋ। ਇਹਨਾਂ ਨੂੰ ਜਿਹੜਾ ਹੈ ਇਹ ਥੋੜਾ ਬਹੁਤ ਇਹਨਾਂ ਦੇ ਆਮਦ ਰੁਕੀ ਹੋਈ ਹੈ ਇੱਥੇ, ਜਿਵੇਂ 6 ਫਾਰ ਜਸਟਿਸ ਨੇ ਚੈਲੰਜ ਕੀਤਾ। ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਇੱਥੇ ਪੰਜਾਬ ਦੇ ਵਿੱਚ ਹੀ ਕਹਿ ਕੇ ਉਧਰ ਨੂੰ ਮੂੰਹ ਕਰਕੇ ਅਸੀਂ ਬਿਆਨਬਾਜ਼ੀ ਕਰੀ ਜਾਈਏ, ਉੱਥੇ ਤਾਂ ਇਹ ਡੇਅਰ ਨਹੀਂ ਕਰਦੇ ਵੀ ਇੱਥੇ ਆ ਕੇ ਤੁਸੀਂ ਸਿੱਖਾਂ ਨਾਲ ਇੰਟਰੈਕਟ ਵੀ ਕਰ ਸਕੋ। ਦੇ ਸ਼ੁੱਡ ਮਾਈਂਡ देयर ਓਨ ਅਫੇਅਰ। ਇਹ ਹੈ ਉਹ ਤੇਰਾ ਪਿਓ ਜਿਹੜਾ ਬਾਦਲ ਹੈ, ਜਦੋਂ ਸੈਕਟਰੀ ਜਨਰਲ ਬੁਟਰੋਸ ਗਾਲੀ ਨੂੰ ਕਹਿਣ ਗਿਆ ਸੀ ਵੀ ਇੰਟਰਵੀਨ ਕਰੋ, ਉਦੋਂ ਤੁਹਾਨੂੰ ਨਜ਼ਰ ਨਹੀਂ ਸੀ ਆਉਂਦਾ ਵੀ ਅਫੇਅਰ ਤੁਹਾਡਾ ਓਨ ਹੈ ਕਿ ਕਿਸੇ ਹੋਰ ਦੇ। We respect the sovereignty of our country. Punjab and our party are unbreakable part of Indian democratic and political system. ਇਹ ਹੈ ਇਹ ਪਿੰਪ ਦਾ ਸਿਖਰ ਹੈ। ਇਹ ਜਨਰੇਸ਼ਨਾਂ ਪਿੰਪਾਂ ਦੀਆਂ ਜਿਹੜੀਆਂ ਨੇ ਇਵੇਂ ਹੀ ਅੱਗੇ ਤੁਰਦੀਆਂ ਰਹੀਆਂ ਨੇ। ਅੱਗੇ ਲੰਬਾ ਚੌੜਾ ਉਸ ਦਾ ਇਸ ਕਿਸਮ ਦੀ। ਚੀਮਾ said SAD never supported the demand for self-determination or Khalistan. When we don't interfere in Canada's internal issues, why should they? ਕਹਿੰਦਾ ਅਸੀਂ ਕਦੇ ਸਪੋਰਟ ਹੀ ਨਹੀਂ ਕੀਤਾ। ਉਹ ਜਾ ਕੇ ਆਪਣੇ ਪਿਓ ਦੀ ਪੜ੍ਹੋ ਜਿਹੜੇ ਉਹਦੇ ਦਸਤਖਤ ਕੀਤੇ ਹੋਏ ਨੇ ਬੁਟਰੋਸ ਗਾਲੀ ਨੂੰ, ਵੀ ਸਪੋਰਟ ਕੀਤਾ ਕਿ ਨਹੀਂ ਕੀਤਾ ਹੋਇਆ ਤੁਸੀਂ। ਔਰ ਇਸੇ ਤਰ੍ਹਾਂ ਜਿਹੜਾ ਹੁਣ ਭਗਵੰਤ ਮਾਨ ਹੈ ਤਰਲੇ ਕਰਕੇ ਪ੍ਰਧਾਨ ਬਣਿਆ ਜੀ, ਪਹਿਲਾਂ ਉਹ ਜਦੋਂ ਹਾਰ ਹੋਈ ਨਿਕਲਿਆ ਹੀ ਨਹੀਂ ਕਿੰਨੇ ਹਫ਼ਤੇ ਬਾਅਦ। ਔਰ ਇਹ ਸਾਰੇ ਉਹ ਤਾਂ ਹੈਵੀ ਜੋਕਰ ਹੀ ਹੈ, ਉਸ ਕਿਸਮ ਦੇ 'ਚ ਹੀ ਆਇਆ। ਹੁਣ ਉਹਦਾ ਵੀ ਸੁਣ ਲਓ ਜੀ। ਪੰਜਾਬ ਆਮ ਆਦਮੀ ਪਾਰਟੀ ਪ੍ਰੈਜ਼ੀਡੈਂਟ ਭਗਵੰਤ ਮਾਨ ਟਰਮਡ ਜਗਮੀਤ ਸੈਲਫ ਡਿਟਰਮੀਨੇਸ਼ਨ ਟਾਕ ਏ ਪਾਰਟ ਆਫ ਹਿਜ਼ ਡੋਮੈਸਟਿਕ ਪੋਲਿਟਿਕਸ ਇਨ ਕੈਨੇਡਾ। ਚਲੋ ਇਹ ਗੱਲ ਸਮਝ ਆ ਸਕਦੀ ਹੈ ਜੀ, ਉਹਨਾਂ ਨੇ ਡੋਮੈਸਟਿਕ ਹਿੱਤਾਂ ਨੂੰ ਸਾਹਮਣੇ ਰੱਖ ਕੇ। ਹੁਣ ਅੱਗੋਂ ਵੀ ਕੰਗ੍ਰੈਚੁਲੇਟ ਜਗਮੀਤ ਔਨ ਹਿਜ਼ ਅਚੀਵਮੈਂਟਸ ਇਨ ਅਦਰ ਕੰਟਰੀ, ਬਟ ਦੈਟ ਡਜ਼ਨਟ ਮੀਨ ਹੀ ਕੈਨ ਸੇ ਐਨੀਥਿੰਗ ਹੀ ਲਾਈਕਸ ਔਰ ਟਾਕ ਅਬਾਊਟ ਸੈਲਫ ਡਿਟਰਮੀਨੇਸ਼ਨ ਇਨ ਪੰਜਾਬ, ਸੈਡ ਮਾਨ who represent ਸੰਗਰੂਰ। ਉਹਨਾਂ ਦਾ ਮਤਲਬ ਇਹ ਥੋੜੀ ਹੈ ਜੀ ਉਹ ਪੰਜਾਬ ਬਾਰੇ ਜੋ ਆਏ ਗੱਲ ਕਰੇ। ਹੁਣ ਇਹਦੇ ਤੋਂ ਇਹਦਾ ਅੰਦਾਜ਼ਾ ਲਾ ਲਓ ਵੀ ਇਹਦੀ ਅਕਲ ਦਾ ਲੈਵਲ ਕਿੰਨਾ। ਵੈਸੇ ਪਹਿਲਾਂ ਹੀ ਪਤਾ ਹੁੰਦਾ ਵੀ ਇਹ ਇਸ ਕਿਸਮ ਦੇ ਜਿਹੜੇ ਨੇ ਭੰਡ, ਉਹਨਾਂ ਦੀ ਅਕਲ ਦਾ ਲੈਵਲ ਕੀ ਹੈ, ਲੇਕਿਨ ਇਹ ਆਪਣਾ ਜਨਾਜ਼ਾ ਹੁਣ ਇਹਦਾ ਤੁਸੀਂ ਅੱਗੇ ਦੇਖੋ। ਇਹ ਐਪਲ ਤੇ ਔਰੰਜ ਕੰਪੇਅਰ ਕਰਨ ਦੀ ਗੱਲ। India is a democratic country where everyone from a sarpanch to an MP is elected by the people. Punjab is very much its part. We swear by the constitution. Punjab is the annadata of the country.
it has seen ups and downs, but I am confident that it will regain its glory. ਹੁਣ ਅੰਨਦਾਤਾ ਹੋਣ ਤੇ ਸੈਲਫ ਡਿਟਰਮੀਨੇਸ਼ਨ ਤੇ ਸਰਪੰਚ ਤੋਂ ਪ੍ਰੈਜ਼ੀਡੈਂਟ ਵੋਟਾਂ ਨਾਲ ਚੁਣਨ ਦਾ ਕੀ ਤਾਲੁਕ ਹੈ ਇਹ ਸਾਰੇ ਇਸ਼ੂ ਦੇ ਨਾਲ? ਜੀ ਇਸ਼ੂ ਇਹ ਹੈ ਵੀ ਜਿੱਥੇ ਲੋਕਾਂ ਦੀਆਂ ਸਿਆਸੀ ਐਸਪੀਰੇਸ਼ਨਸ ਨੇ ਉੱਥੇ UN ਚਾਰਟਰ ਦੇ ਥੱਲੇ ਜਿਹੜਾ ਉਹ ਲੋਕਾਂ ਤੋਂ ਪੁੱਛਣਾ ਉਹਨੂੰ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ। ਇਹ ਪਤਾ ਨਹੀਂ ਕੀ ਸਮਝਦੇ ਸੈਲਫ ਡਿਟਰਮੀਨੇਸ਼ਨ, ਉਹਨਾਂ ਦੇ ਭਾਣੇ ਕੋਈ ਬੰਬ ਸੁੱਟ ਦੇਣਾ ਇਹਨਾਂ ਨੇ। ਔਰ ਇਹ ਇਹਨਾਂ ਦਾ ਲੈਵਲ ਹੈ। ਇਹ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ ਕਿ ਵੀ ਮੈਂ ਚੀਫ ਮਿਨਿਸਟਰ ਦਾ ਜਿਹੜਾ ਕੈਂਡੀਡੇਟ ਹੈ, ਉਹ ਜਿਹੜਾ ਵੱਡਾ ਦਲਾਲ ਹੈ, ਉਹ ਜਿਹੜਾ ਜਿਹਦੀ ਮੈਂ ਕੜਛੇ ਦੀ ਗੱਲ ਕੀਤੀ ਹੈ ਪਿੰਪ ਦੀ, ਜੀ ਨੈਸ਼ਨਲ ਕਮਿਸ਼ਨ ਮਾਈਨੋਰਿਟੀ ਚੇਅਰਮੈਨ ਤਰਲੋਚਨ ਸਿੰਘ ਸੈਡ, Sikhs living in Punjab and India have never demanded a separate state, which is the brainchild of a few Sikhs living abroad. ਥੋੜੇ ਜਿਹੇ ਹੈਂਡਫੁਲ। ਫਿਰ ਤੁਹਾਨੂੰ ਇੰਨੀ ਤਕਲੀਫ ਕਿਉਂ ਹੋਈ ਹੈ? ਸਾਰਿਆਂ ਨੂੰ ਮਿਰਚਾਂ ਕਿਉਂ ਲੜੀਆਂ? ਬਿਲਕੁਲ। ਜੇ ਇੰਨਾ ਹੀ ਹੈ, ਜੇ ਤੁਹਾਡੇ ਆਕਾ ਜਿਹੜੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਥੋੜੇ ਜਿਹੇ ਸਿੱਖ ਨੇ ਉਹ ਕਹਿੰਦੇ ਰਹਿਣ, ਰੌਲਾ ਪਾਉਂਦੇ ਰਹਿਣ, ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ? ਫਿਰ ਉਹ ਕਹਿੰਦੇ we believe in the unity of India and want to solve all our problems through constitutional means. ਤੂੰ ਵੀ ਸੋਲਵ ਕਰ ਲਈਆਂ, ਜ਼ੈਲ ਸਿੰਘ ਨੇ ਵੀ ਕਰ ਲਈਆਂ, ਬਾਦਲ ਨੇ ਵੀ ਕਰ ਲਈਆਂ, ਹੁਣ ਅਮਰਿੰਦਰ ਵੀ ਕਰ ਰਿਹਾ, ਕਿਸਾਨ ਆਤਮਘਾਤ ਕਰ ਰਹੇ ਨੇ, ਪੰਜਾਬ ਤੁਸੀਂ ਡਰੱਗੀ ਬਣਾ ਦਿੱਤਾ ਹੈ, ਪੂਰਾ ਜਿਹੜਾ ਉਹ ਡਰੇਨ ਆਊਟ ਹੋ ਰਹੀ ਹੈ ਜਵਾਨੀ ਸਾਰੀ, ਔਰ ਤੁਸੀਂ ਪੁਲਿਸ ਨੂੰ ਜਿਹੜਾ ਉੱਥੇ ਖੁਦ ਮੁਖਤਿਆਰੀ ਵਾਲੇ ਹੱਕ ਦਿੱਤੇ ਹੋਏ ਨੇ। ਫਿਰ ਇਹ ਕਹਿੰਦੇ ਜੀ ਸਾਨੂੰ ਸਾਰੇ ਦੁਨੀਆ 'ਚ ਸਿੱਖਾਂ ਨੂੰ ਬੜੀ ਖੁਸ਼ੀ ਹੋਈ ਜਦੋਂ ਜਗਮੀਤ ਬਣਿਆ। Sikhs all over the world rejoiced when you are elected NDP president, but your views on Khalistan have done great damage to our aspirations. ਪਹਿਲਾਂ ਵਿਊ ਨਹੀਂ ਸੀ ਜਗਮੀਤ ਦੇ ਖਾਲਿਸਤਾਨ ਲਈ, ਵੀ ਸਾਡੀਆਂ ਤਾਂ ਉਮੰਗਾਂ ਦੇ ਉੱਤੇ ਪਾਣੀ ਫੇਰ ਦਿੱਤਾ ਹੈ। It is better you confine your political views to Canada and don't create any problem for Sikhs in India. ਹੱਦ ਹੋ ਗਈ। ਇਹ ਸ਼ਬਦਾਂ 'ਚ ਜਗਮੀਤ ਦੇ ਇੱਕ ਲਾਈਨ 'ਚ ਇੰਨਾ ਕੁ ਜ਼ੋਰ ਹੈ ਵੀ ਇਹਨਾਂ ਦੀਆਂ ਫਾਊਂਡੇਸ਼ਨਸ ਹਿਲ ਗਈਆਂ। ਦੇਖ ਲਓ ਇਹ ਕਿੰਨੀ ਕੁ ਮਜ਼ਬੂਤ ਡੈਮੋਕ੍ਰੇਸੀ ਹੈ, ਕਿੰਨਾ ਕੁ ਮਜ਼ਬੂਤ ਸਿਸਟਮ ਹੈ। ਔਰ ਇਹ ਜਦੋਂ ਇਸ ਕਿਸਮ ਦੇ ਰਿਐਕਸ਼ਨ ਹੁੰਦੇ ਨੇ, ਔਰ ਜਿਹੜੇ ਇੱਥੇ ਬੈਠੇ ਥਿੰਕ ਟੈਂਕਸ ਨੇ, ਸਿਆਣੇ ਲੋਕ ਨੇ ਜਿਹੜੇ ਵਾਚ ਕਰਦੇ ਨੇ, ਉਹ ਇਹਦੇ ਤੋਂ ਅੰਦਾਜ਼ਾ ਲੈ ਲੈਂਦੇ ਕਿ ਸਮਥਿੰਗ ਇਜ਼ ਰੋਟਨ ਇਨ ਦਾ ਸਟੇਟ ਆਫ ਪੰਜਾਬ। ਜਿਵੇਂ ਸੀ ਸਮਥਿੰਗ ਇਜ਼ ਰੋਟਨ ਇਨ ਦਾ ਸਟੇਟ ਆਫ ਡੈਨਮਾਰਕ, ਇਹ ਰੋਟਨ ਇਨ ਦਾ ਸਟੇਟ ਆਫ ਪੰਜਾਬ। ਕਿ ਇਹ ਇੰਨਾ ਰਿਐਕਸ਼ਨ, ਤੁਸੀਂ ਫਰੀडम ਆਫ ਐਕਸਪ੍ਰੈਸ਼ਨ, ਉਹ ਇੰਟਰਨੈਸ਼ਨਲ ਲਾਅ ਦੇ ਥੱਲੇ ਗੱਲ ਕਰਦਾ ਹੈ। ਜਿੱਥੇ ਕੈਟਾਲੋਨੀਆ ਸਪੇਨ ਦੀ ਪ੍ਰੋਬਲਮ ਹੈ, ਜਿੱਥੇ ਰੀਅਲ ਇਹ ਇਸ਼ੂ ਬਣ ਸਕਦਾ ਹੈ, ਕਿਉਂਕਿ ਜੇ ਕੱਲ ਨੂੰ ਜਗਮੀਤ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਦਾ ਹੈ, ਕੈਟਾਲੋਨੀਆ ਨੂੰ ਸਪੋਰਟ ਕਰ ਰਿਹਾ ਕਿ ਵੀ ਹੱਕ ਹੈ, ਦੈਟ ਇਜ਼ ਵੇਅਰ ਉੱਥੋਂ ਦਾ ਕਿਸੇ ਦਾ ਬਿਆਨ ਨਜ਼ਰ ਨਹੀਂ ਆਇਆ। ਇਹਨਾਂ ਨੂੰ ਤਾਂ ਜਿਹੜਾ ਉਹ 13,000 ਮੀਲ ਦੂਰ ਇਹਨਾਂ ਨੂੰ ਉਹ ਮਰੋੜ ਲੱਗੇ ਹੋਏ ਨੇ, ਖੂਨੀ ਦਸਤ ਲੱਗ ਗਏ। ਸੋ ਮੈਂ ਸਮਝਦਾ ਹਾਂ ਵੀ ਇਹ ਅਸੀਂ ਤਾਰੀਫ ਕਰਦੇ ਹਾਂ ਜਗਮੀਤ ਸਿੰਘ ਦੀ ਕਿ ਉਹਨੇ ਕੱਲ ਨੂੰ ਕੀ ਹੁੰਦਾ ਹੈ ਪੋਲੀਟੀਕਲ ਅਰੀਨਾ 'ਚ ਕੀ ਨਹੀਂ, ਪਰ ਉਹਨੇ ਬਤੌਰੇ ਸਿੱਖ ਇਹ ਸਾਬਤ ਕੀਤਾ ਹੈ ਕਿ ਸਿਆਸਤ ਦੇ ਵਿੱਚ ਵੀ ਤੁਸੀਂ ਇਮਾਨਦਾਰੀ ਦੇ ਨਾਲ ਔਰ ਇੰਟਰਨੈਸ਼ਨਲ ਵੈਲਿਊਜ਼ ਨੂੰ ਪਰਨਾ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਹੋ। Salute to him. ਜੀ ਡਾਕਟਰ ਸਾਹਿਬ, ਬਿਲਕੁਲ, ਨੋ ਡਾਊਟ। ਉੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ and shame on the pimps. Okay, ਡਾਕਟਰ ਸਾਹਿਬ। ਵੈਸੇ they are shameless, that is why they are called pimps. Yeah, ਬਿਲਕੁਲ, ਐਬਸੋਲੂਟਲੀ। ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 516-406-0694। ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।